ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਈਏ ਦਸ਼ਮੇਸ਼ ਦਿਆਂ ਲਾਲਾਂ ਦੀਆਂ ਕੋੜੀਆਂ। ਇਹ ਰਚਨਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸੋਹਣੇ ਵਰਗੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। ਉਹਨਾਂ ਦੀ ਸੂਰਬੀਰਤਾ ਅਤੇ ਉਹਨਾਂ ਦੇ ਅਟੱਲ ਚਿੱਤ ਨੂੰ ਯਾਦ ਕਰਦੀ ਹੈ। ਇਸ ਵਿੱਚ ਜੰਜ ਨੂੰ ਪ੍ਰਤੀਕ ਵਜੋਂ ਵਰਤ ਕੇ ਉਹਨਾਂ ਦੀ ਸ਼ਹੀਦੀ ਨੂੰ ਵਿਆਹ ਦੀ ਪਵਿੱਤਰ ਰਸਮ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਜਿਵੇਂ ਉਹ ਮੌਤ ਨੂੰ ਵੀ ਖੁਸ਼ੀ ਨਾਲ ਗਲੇ ਲਗਾ ਰਹੇ ਹੋਣ। ਰਚਨਾ ਦੇ ਮੁੱਖ ਭਾਵ। ਚਮਕੌਰ ਦੀ ਗੜੀ ਜਿੱਥੇ ਸਾਨੂੰ ਅਜਿਹੀ ਤਰ੍ਹਾਂ ਡਿੱਗੇ ਕਿ ਅੱਜ ਵੀ ਧਰਤੀ ਨੂੰ ਮਾਣ ਹੈ। ਖੂਨ ਦੀ ਮਹਿੰਦੀ, ਸ਼ਹਾਦਤ ਨੂੰ ਮਹਿੰਦੀ, ਜਿਵੇਂ ਸ਼ੁਭ ਪ੍ਰਤੀਕ ਵਜੋਂ ਦਰਸਾਇਆ ਗਿਆ। ਸਰਹੰਦ ਦੀ ਜੰਜ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਜਿਸ ਦੀ ਦਾਸਤਾਨ ਇਸ ਧਰਤੀ ਨੂੰ ਲਗਾ ਸਭ ਤੋਂ ਵੱਡਾ ਦੁੱਖ ਹੈ। ਬੋਲੇ ਸੋਹਣੇ ਹਾਲ ਦੇ ਜੈਕਾਰੇ। ਉਹ ਅਡੋਲ ਨਿਸ਼ਚਾ ਜਿਸ ਨਾਲ ਸਾਹਿਬਜ਼ਾਦਿਆਂ ਨੇ ਧਰਮ ਲਈ ਸਿਰ ਕੁਰਬਾਨ ਕੀਤਾ। ਇਹ ਕਵਿਤਾ ਸਿਰਫ ਸ਼ਬਦ ਨਹੀਂ, ਸਿੱਖ ਇਤਿਹਾਸ ਦੀ ਰੂਹ ਹੈ। ਇਸ ਨੂੰ ਪੜ੍ਹ ਕੇ ਹਿਰਦੇ ਵਿੱਚ ਸ਼ਰਧਾ ਅਤੇ ਰਹਿਰਾਨ ਜਨਮ ਲੈਂਦਾ ਹੈ। ਆਓ ਜੀ ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਪਹਿਲੀ ਜੰਜ ਚੜੀ ਚਮਕੌਰ ਵਾਲੀ ਗੜੀ ਏ, ਲਾਲੀ ਤੋਂ ਲਾਲਾਂ ਦਿਆਂ ਮੁਖਾਂ ਤੇ ਚੜੀ ਏ। ਪਹਿਲੀ ਜੰਜ ਚੜੀ ਚਮਕੌਰ ਵਾਲੀ ਗੜੀ ਏ, ਲਾਲੀ ਤੋਂ ਲਾਲਾਂ ਦਿਆਂ ਮੁਖਾਂ ਉੱਤੇ ਚੜੀ ਏ। ਮੌਤ ਲਾੜੀ ਸਾਹਮਣੇ ਹੈ, ਚੜੀ ਆਉਂਦੀ ਪੌੜੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਖੂਨ ਵਾਲੀ ਮਹਿੰਦੀ ਅੱਜ ਹੱਥਾਂ ਉੱਤੇ ਲਾਈਏ, ਗੋਬਿੰਦ ਨੇ ਜੋੜੀ ਅੱਜ ਲਾਲਾ ਦੀ ਸਜਾਈਏ। ਖੂਨ ਵਾਲੀ ਮਹਿੰਦੀ ਅੱਜ ਹੱਥਾਂ ਉੱਤੇ ਲਾਈਏ, ਗੋਬਿੰਦ ਨੇ ਜੋੜੀ ਅੱਜ ਲਾਲਾ ਦੀ ਸਜਾਈਏ। ਸਜਦੀ ਏ ਕਲਗੀ ਨਾ ਪਾਈਆਂ ਮੱਥੇ ਜੋੜੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਦੂਜੀ ਜੰਜ ਚੜ੍ਹਨੀ ਹੈ ਵਿੱਚ ਸਰਹੰਦ ਦੇ, ਦਾਦੀ ਨੇ ਸਜਾਏ ਛੋਟੇ ਲਾਲ ਫਰਜ਼ੰਦ ਦੇ। ਦੂਜੀ ਜੰਜ ਚੜ੍ਹਨੀ ਹੈ ਵਿੱਚ ਸਰਹੰਦ ਦੇ, ਦਾਦੀ ਨੇ ਸਜਾਏ ਛੋਟੇ ਲਾਲ ਫਰਜ਼ੰਦ ਦੇ। ਗੰਗੂ ਹੈ ਚੋਲਾ ਸੁੱਚਾ ਨੰਦ ਵੰਡੇ ਰੋੜੀਆਂ, ਗਾਈਏ ਦਸ਼ਮੇਸ਼ ਦਿਆਂ ਲਾਲਾ ਦੀਆਂ ਕੋੜੀਆਂ। ਜੋੜੀ ਜੋੜੀ ਕਰ
ਸ਼ੋਭਦੇ, ਇਹੋ ਜਿਹੇ ਰਾਤ ਨਿਤ ਨਹੀਂ ਹੋਵੇ। ਦਾਤੇ ਕੋਲ ਲੈਣ ਲਈ ਅਸੀਂ ਸਾਜ ਮੋੜੀਆਂ, ਗਾਈਏ ਦਸ਼ਮੇਸ਼ ਦੀਆਂ ਲਾਲਾਂ ਦੀਆਂ ਘੋੜੀਆਂ। ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ, ਗਾਈਏ ਦਸ਼ਮੇਸ਼ ਦੀਆਂ ਲਾਲਾਂ ਦੀਆਂ ਘੋੜੀਆਂ। ਗਾਈਏ ਦਸ਼ਮੇਸ਼ ਦੀਆਂ ਲਾਲਾਂ ਦੀਆਂ ਘੋੜੀਆਂ, ਗਾਈਏ ਦਸ਼ਮੇਸ਼ ਦੀਆਂ ਲਾਲਾਂ ਦੀਆਂ ਘੋੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਜਿਸ ਮਰਦ ਸੂਰਮਾ ਜਣਿਆ ਏ, ਨੇਕੀ ਦੀ ਖਾਤਰ ਲੜਦਾਰ ਮਾੜੇ ਦਾ ਹਾਮੀ ਬਣਿਆ। ਭਾਰਤ ਦੀ ਇੱਜ਼ਤ ਰਾਖੀ ਲੀਲਾ ਸਾਰਾ ਹੀ ਪਰਿਵਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਸਦਰਾ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ, ਲੈ ਆਇਆ ਕਿਰਨਾ ਨੂਰ ਦੀਆਂ ਫੁੱਲਾਂ ਤੇ ਜੋ ਬਨ ਛਾ ਗਏ ਸੀ। ਕਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਧਰਮ ਨਿਭਾ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾਂ ਤੇ, ਜਦ ਵੇਖਿਆ ਜਲਵਾ ਸ਼ਿਵ ਦਾ ਤਿਨ ਤਰਸੀਸ ਤੁਰ ਗਿਆ ਚਰਨਾਂ ਤੇ। ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਚੁੱਕੀ ਤੇਗ ਅਰੰਗੇ ਨੇ ਸਾ ਖੱਤਰੀਆਂ ਦੇ ਸੁੱਕ ਗਏ। ਛੱਡ ਪੰਡਿਤ ਸੁਣਨੇ ਮੰਦਿਰਾਂ ਨੂੰ ਜਾ ਵਿੱਚ ਪਹਾੜਾ ਲੁਕ ਗਏ। ਤੇ ਸੀਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਰਖਬਾਜ ਨਿਸ਼ਾਨੀ ਗੈਰਤ ਦੀ ਲੈ ਕਲਗੀ ਤਖਤ ਸਜਾਉਂਦਾ ਰਿਹਾ। ਆਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀਸ ਝੁਕਾਉਂਦਾ ਰਿਹਾ। ਛਕੇ ਅੰਮ੍ਰਿਤ ਮੁਰਦੇ ਜੀ ਪੈਂਦੇ ਗਿੱਦਰਾਂ ਤੋਂ ਸ਼ੇਰ ਵੰਗਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਵੱਜਦੀ ਚੋਟ ਨਿਗਾੜੇ ਤੇ ਕਈ ਭੀਮ ਚੰਦ ਜੇ ਸੜਦੇ ਰੇ। ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿਲਿਓ ਵੀ ਚਾਬਰ ਚੜਦੇ ਰੇ। ਚਿੱਤਾ ਦੇ ਦਾਵੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ। ਇੱਕ ਖਾਤਰ ਦੇਸ਼ ਆਜ਼ਾਦੀ ਦੀ ਪੁੱਤਰਾਂ ਦਾ ਨਿਉਂਦਾ ਪਾ ਦਿੱਤਾ। ਜਦ ਵੇਖਿਆ ਡੇਗਿਆ ਜੀਤ ਪਿਆਲਾ ਉਂਗਲ ਤੁਰ ਜੁਝਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸੇਜਾਂ ਸੌਦਾਰਿਆਂ ਵਿੱਚ ਜੰਗਲੀ ਛਾਵੇ ਤਾਰਿਆਂ ਦੀ ਮਾਲਿਕ ਦੀਆਂ ਸਿਫਤਾਂ ਗਾਉਂਦਾ ਰਿਹਾ। ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਹਾਂ ਮਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜ਼ੁਲਮਾਂ ਦੀ ਰਹੀ ਨਾ ਕਸਰ ਕੋਈ, ਹਾਂ ਜਾਮਾ ਲੀਰੋ ਲੀਰ ਗਿਆ। ਪੈਰਾਂ ਵਿੱਚ ਛਾਲੇ ਪੈ ਗਏ ਸੀ ਤਹੀਂ ਉਹ ਬਣ ਉੱਚਦਾ ਪੀਰ ਗਿਆ। ਭਾਰਤ ਦੀ ਇੱਜ਼ਤ ਬਚਾਵਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ, ਨੂਰੇ ਨੇ ਮੱਥੇ ਤੇ ਪਾਇਆ ਵੱਟ ਨਹੀਂ ਉਸ ਮਗਜਰੀ ਦੇ ਸੂਰੇ ਨੇ। ਹੁਣ ਜ਼ਾਲਮ ਦੀ ਜੜ ਪੱਟੀ ਜਾਓ ਹੱਸ ਕੇ ਵਚਨ ਉਚਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆ ਇੱਕ ਇਹੋ ਜਿਹਾ ਧਨ ਹੈ ਜਿੱਥੇ AK-47 ਕੰਮ ਨਹੀਂ ਕਰਦੀ, ਉੱਥੇ ਵਿਦਿਆ ਕੰਮ ਕਰਦੀ। ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ। ਡਟਿਆ ਖੜਾ ਸੀ ਆਖਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ। ਹਾਰਿਆ ਕਦੋਂ? ਜਦੋਂ ਮਹਾਰਾਜ ਨੇ ਜ਼ਫਰਨਾਮਾ ਭੇਜਿਆ।
ਉਹ ਇੱਕ ਚਿੱਠੀ ਸੀ, ਉਹ ਇੱਕ ਸ਼ਬਦ ਸੀ ਜਿਹੜੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਲੈ ਕੇ ਆਏ ਸੀ। ਜਦੋਂ ਔਰੰਗਜ਼ੇਬ ਨੇ ਉਹ ਜ਼ਫਰਨਾਮਾ ਪੜ੍ਹਿਆ ਫਿਰ ਮੰਜੀ ਤੋਂ ਉੱਠ ਨਹੀਂ ਸਕਿਆ। ਜ਼ਫਰਨਾਮਾ ਤੇ ਪੜ੍ਹ ਲਿਆ। ਉਸ ਚਿੱਠੀ ਦੇ ਥੱਲੇ ਲਿਖਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਉਹ ਨਹੀਂ ਸੀ ਕਹਿੰਦਾ, ਕੋਈ ਸਿਆਣਾ ਮੌਲਵੀ ਕਾਜ਼ੀ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਅਜਬ ਤੂੰ ਜਾਣਦਾ ਸੀ। ਉਹਨੇ ਆਖਿਆ, ਓਏ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇਰੀ ਜਾਨ ਸੌਖੀ ਨਿਕਲ ਜੂਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਨੂੰ ਕਹਿ ਰਹੇ, ਔਰੰਗਜ਼ੇਬ ਤੂੰ ਮੇਰੇ 4 ਪੁੱਤਰ ਸ਼ਹੀਦ ਕਰਕੇ ਕਹਿਣਾ ਤੂੰ ਖਤਮ ਕਰਤਾ ਖਾਲਸਾ ਮੇਰਾ ਖਾਲਸਾ। ਜੇ ਕੁੰਡਲੀਆਂ ਸੱਪ ਖਾਲਸਾ ਜਿਉਂਦਾ ਜਿਹੜੇ ਤੇਰੇ ਪੈਰਾਂ ਥੱਲੇ ਅੱਗ ਵਿਛਾ ਕੇ ਰੱਖ ਦੇਗਾ। ਆਓ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਸ਼ਬਦ ਆਖੇ ਉਹਨਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਨੇ ਪੁੰਸਕ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੂੰ ਬੁਲੰਦਾ ਝੂਠ ਦਾਤ ਤੂੰ ਹੈ ਬੰਦਾ ਪੁਰਫਰੇਬ। ਓ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ। ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ। ਮੈਂ ਸ਼ੁਰੂ ਕਰਦਾ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰੇ ਬੁਝਦਲਾ। ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ। ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲੱਗਦੀ ਸਿੱਧਮ ਗੜਕਮ ਬਖਤ ਦੀ। ਤੇਰੀ ਤਸਬੀਹ ਦੇਣ ਬਣ ਕੇ ਕੈਦ ਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੱਢੇ ਅਰਥ ਤੂੰ ਡੰਡੋਤ ਦੇ। ਇਹ ਤੇਰੀ ਕੜਵੀ ਕਮੀਨੀ ਬਦਲਿਆਂ ਦੀ ਭਾਵਨਾ ਹੋਰੇ ਚਾਹੁੰਦੀ ਜੋੜ ਗੁਰ ਗੋਬਿੰਦ ਦਾ ਅਜਮਾਵਨਾ। ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਾਲਣੀ ਜਿਸ ਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਜਾਲਣੀ। ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ। ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ। ਕੀ ਹੋਇਆ ਜੇ ਲਿੱਦ ਤੂੰ ਫਿਰਦਾ ਫੁੰਦਾਈ ਲਿੱਦੜਾ। ਜੋ ਖੁਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਬਣ
ਬਦਲੀ ਨਹੀਂ ਉਸ ਤੋਂ ਵੱਡੀ ਹੈ ਕੋਈ ਇਸ ਦੌਰ ਵਿੱਚ ਫੁੰਡਿਆ ਦਾ ਤੀਰ ਮੇਰੇ ਨੇ ਖਾਣ ਦਾ ਹਰ ਖਾਣ ਨੂੰ ਸਭ ਤੇਰੇ ਜਰਨੈਲ ਫਿਰਦੇ ਸੀਲ ਗੋਂਦੇ ਜਾਣ ਨੂੰ ਕੱਟ ਗਏ ਤੇਰੇ ਹਜ਼ਾਰਾਂ ਸੀ ਸਿਪਾਹੀ ਕੱਟ ਗਏ ਡਟ ਗਏ ਮੇਰੇ ਲੜਾਕੇ ਸਿੰਘ 40 ਡਟ ਗਏ ਉਹ ਤੇਰਾ ਖਵਾਜਾ ਜੋ ਮਰਦੂਰ ਵੱਡਾ ਸੂਰਮਾ ਜੇ ਨਾ ਲੁਕਦਾ ਉਸ ਦਾ ਮੈਂ ਕੁੱਟ ਦਿੰਦਾ ਚੂਰਮਾ ਉਸ ਕੜੀ ਗੁਦਾਰ ਕੀਤੀ ਆਪ ਮੇਰੀ ਰਹਿਮਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਮੈਂ ਹਜ਼ਾਰਾਂ ਘੇਰਿਆਂ ਨੂੰ ਤੋੜ ਕੇ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਆ ਗਿਆ ਝੂਠਿਆ ਕਸਮਾਂ ਦਾ ਸਾਹਾ ਤੂੰ ਹੀ ਜ਼ਿੰਮੇਵਾਰ ਹੈ ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਹੈ ਮੱਕਾਰ ਹੈ ਤੂੰ ਹੈ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਨੋੜ ਹੈ ਤੂੰ ਖੜਾ ਦਰਿਆ ਕਿਨਾਰੇ ਕੋਖਲਾ ਇੱਕ ਬੋਹੜ ਹੈ ਉਸ ਨੂੰ ਕੀ ਆਂਚ ਆਉਣੀ ਰੱਬ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸ ਦਾ ਰੱਬ ਪਹਿਰੇਦਾਰ ਹੈ ਵਾਲ ਮੇਰਾ ਇੱਕ ਵੀ ਵਿੰਗਾ ਤੂੰ ਕਰ ਸਕਦਾ ਨਹੀਂ ਖਾਲਸਾ ਮੇਰਾ ਤਾਂ ਅਸ਼ਰਾ ਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਹਾਂ ਚਿੱਠੀ ਖੋਲਿਆ ਜਿਸ ਬਾਜ ਹੈ ਬਸ ਪਰੌਣਾ ਚੰਦਨਾ ਦਾ ਇਹ ਜੋ ਤੇਰਾ ਰਾਜ਼ ਹੈ ਤੂੰ ਹਵਾ ਵੀ ਨਹੀਂ ਛੂ ਸਕਦਾ ਗੋਬਿੰਦ ਦੀ ਬਸ ਫੂਕ ਨਿਕਲੀ ਸਮਝੋ ਬਾਦਸ਼ਾਹੀ ਹਿੰਦ ਦੀ ਜੇ ਹੈ ਸ਼ਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ ਜੇ ਹੈ ਸ਼ਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਉਲੀ ਕਾ ਦਾਨਵਾ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਇੱਕ ਤੀਰੇ ਆਪਣਾ ਛੱਡ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸ੍ਰੀ ਅਕਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਦੀ ਸਾਧ ਸੰਗਤ ਜੀ ਇਹ ਸਿੰਘ ਸਭਾ ਸਕੂਲ ਦੇ ਬੱਚੇ ਨੇ ਜਿਹੜੇ ਤਿੰਨ ਗਰੁੱਪਾਂ 'ਚ ਗੁਜਰਾਤੀ ਨਿਊਯਾਰਕ ਤੋਂ ਕੰਪੀਟੀਸ਼ਨ ਤੋਂ ਵੀ ਆਏ ਹਨ ਇਹਨਾਂ ਬੀਬੀਆਂ ਭੈਣਾਂ ਜਿਨ੍ਹਾਂ ਨੇ ਟ੍ਰੇਨ ਕੀਤੇ ਆ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਥੱਲੇ 84 ਟੀਵੀ ਦਾ ਟੇਬਲ ਲੱਗਾ ਹੈ ਡੋਨੇਸ਼ਨ ਵਾਸਤੇ ਜਿਨ੍ਹਾਂ ਭੈਣਾਂ ਭਰਾਵਾਂ ਨੇ ਡੋਨੇਸ਼ਨ ਦੇਣਾ ਹੈ ਉਹ ਥੱਲੇ ਦੇ ਸਕਦੇ ਹਨ ਹੁਣ ਆਪ ਨਾਲ 15 ਮਿੰਟ ਤੱਕ ਡਾਕਟਰ ਅਮਰਜੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ ਕਿਉਂਕਿ ਉਹ 20 ਸਾਲ ਤੋਂ ਇੱਥੇ ਹੀ ਸੇਵਾ ਕਰ ਰਹੇ ਹਨ ਸਾਰੇ ਜਾਣਦੇ ਹਨ ਉਹ 84 ਟੀਵੀ ਚਲਾ ਰਹੇ ਹਨ ਤੇ ਸਾਧ ਸੰਗਤ ਅੱਗੇ ਬੇਨਤੀ ਹੈ ਉਹਨਾਂ ਦੇ ਵਿਚਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बल छुटक्यो बंधन परै कछु न होत उपाय कहो नानक अब ओट हर गज ज्यों हो सहाय बल होआ बंधन छुटै सब किछ होत उपाय नानक सब किछ तुमरे हाथ में तुम ही होत सहाय वाहिगुरु जी का खालसा वाहिगुरु जी की फतेह साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ शहीदी पंदरवाड़े दे इन्हां दिनां दे विच
ਅਜੋਕੇ ਸਮਾਗਮ ਆਲਮੋਸਟ ਕਨਕਲੂਜਨ ਹੈ ਉਸ ਇਤਿਹਾਸ ਦਾ, ਜਿਹੜਾ ਇਹ ਵੀ ਦਰਸਾਉਂਦਾ ਹੈ ਕਿ ਸੱਚ, ਹੱਕ, ਇਨਸਾਫ ਦਾ ਪੈਂਡਾ ਪਰਿਵਾਰ ਵਿਛੋੜਿਆਂ ਚੋਂ ਗੁਜ਼ਰਦਾ ਹੈ। 10-10 ਲੱਖ ਦੇ ਨਾਲ ਤੁਹਾਡੀ ਵਿਲ ਦਾ ਟਾਕਰਾ ਹੁੰਦਾ ਹੈ। ਮਾਛੀਵਾੜੇ ਦਾ ਜੰਗਲ ਵੀ ਹੈ ਤੇ ਸਰਹੰਦ ਦੀ ਕੰਧ ਵੀ ਹੈ, ਤੇ ਉਸ ਸਾਰੇ ਦਾ ਜਵਾਬ ਜਿਵੇਂ ਬੱਚੇ ਬੱਚੀਆਂ ਨੇ ਜ਼ਫਰਨਾਮਾ ਗਾਇਨ ਕਰਕੇ, ਜ਼ਫਰਨਾਮਾ ਫਾਰਸੀ ਦਾ ਸ਼ਬਦ ਹੈ, ਤੇ ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਤੋਂ ਨਿਕਲ ਕੇ ਰਾਏ ਕੱਲੇ ਤੱਕ ਪਹੁੰਚਦੇ ਆ। ਦੀਨਾ ਕਾਂਗੜ ਦਾ ਉਹ ਇਤਿਹਾਸਕ ਮੁਕਾਮ ਜਿਸ ਤੋਂ ਇਹ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾਂਦੀ ਹੈ, ਇਹ ਸਾਡੇ ਲਈ ਰਾਹ ਦਰਸਾਰਾ ਵੀ ਹੈ ਕਿ ਜਿੱਤ ਜਾਂ ਹਾਰ ਬੈਟਲ ਗਰਾਊਂਡਸ ਦੇ ਵਿੱਚ ਨਹੀਂ ਹੁੰਦੀ। ਜਿੱਤ ਜਾਂ ਹਾਰ ਕਿਸੇ ਨੰਬਰਸ ਦੇ ਨਾਲ ਮੈਟਰ ਨਹੀਂ ਕਰਦੀ। ਜਿੱਤ ਜਾਂ ਹਾਰ ਕਿਸੇ ਪਾਤਸ਼ਾਹੀਆਂ ਨਾਲ ਜੁੜੀ ਹੋਈ ਨਹੀਂ ਹੈ। ਜਿੱਤ ਤੇ ਹਾਰ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਵਾਲਾ ਹਰ ਪੰਥ ਇਹ ਸਮਝਦਾ ਹੈ ਕਿ ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਔਰ ਇਹ ਜ਼ਫਰਨਾਮਾ ਬੇਸ਼ੱਕ ਇਸ ਬਾਰੇ ਸਾਡੇ ਇਤਿਹਾਸਕਾਰ ਅੱਡ-ਅੱਡ ਰਾਵਾਂ ਰੱਖਦੇ ਨੇ। ਇਹ ਵੀ ਹੈ ਕਿ ਇਹ ਸ਼ਾਇਦ ਦੂਸਰਾ ਪੱਤਰ ਸੀ। ਉਸ ਤੋਂ ਬਾਅਦ ਔਰੰਗਜ਼ੇਬ ਵੱਲੋਂ ਆਪਣੇ ਗੁਨਾਹ ਦਾ ਅਹਿਸਾਸ ਕਰਨ ਦਾ ਹੀ ਨਤੀਜਾ ਸੀ ਕਿ ਮੁਲਾਕਾਤ ਦੇ ਲਈ 10ਵੇਂ ਪਾਤਸ਼ਾਹ ਦੱਖਣ ਵੱਲ ਜਾਂਦੇ ਨੇ, ਤੇ ਜਦੋਂ ਤੱਕ ਉਹ ਰਾਜਸਥਾਨ, ਕਿਉਂਕਿ ਇਹੀ ਬਠਿੰਡਾ, ਸਾਬੋ ਕੀ ਤਲਵੰਡੀ ਜਿਹਨੂੰ ਅਸੀਂ ਦਮਦਮਾ ਸਾਹਿਬ ਕਹਿੰਦੇ ਹਾਂ, ਸਾਊਥ ਜਿਹਨੂੰ ਅੱਜ ਦੱਖਣ ਜਾਂ ਡੈਕਨ ਅੰਗਰੇਜ਼ ਕਹਿੰਦੇ ਸੀ, ਇਹੀ ਰਾਹ ਸੀ। ਰਾਜਸਥਾਨ ਔਰ ਮੱਧ ਪ੍ਰਦੇਸ਼, ਗੁਜਰਾਤ ਚੋਂ ਗੁਜ਼ਰ ਕੇ ਰਾਜਸਥਾਨ ਚੋਂ ਗੁਜ਼ਰਦੇ ਆ ਔਰੰਗਜ਼ੇਬ ਦੇ ਮੌਤ ਦੀ ਖਬਰ ਆਉਂਦੀ ਹੈ। ਪਰ ਇਹ ਜਿਹੜੇ ਇਤਿਹਾਸਕ ਸ਼ੇਅਰ, ਉਹਨਾਂ ਚੋਂ ਕੁਛ ਐਸਾ ਵੀ ਹੈ ਜਿਹੜੇ ਵਕਤ ਨੇ ਸ਼ਾਇਦ ਗਵਾ ਦਿੱਤੇ ਨੇ ਸ਼ੇਅਰ, ਜਿੰਨੇ ਕੁ ਅਵੇਲੇਬਲ ਨੇ। ਇਹ ਗੱਲ ਸਾਡੇ ਲਈ, ਔਰ ਮੈਂ ਕਿਉਂਕਿ ਇੱਕ ਖਾਲਿਸਤਾਨੀ ਐਕਟਿਵਿਸਟ ਹੈ, ਪਿਛਲੀਆਂ 4 ਦਹਾਈਆਂ ਤੋਂ ਭਾਰਤੀ ਹਕੂਮਤ ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਇਸ ਕੰਬੀਨੇਸ਼ਨ ਦੇ ਨਾਲ ਸਿੱਖ ਪੰਥ ਫਿਰ ਉਹੀ ਲੜਾਈ ਲੜ ਰਿਹਾ ਹੈ ਜਿਹੜੀ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ, ਜਦੋਂ ਤੌਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਨੇ ਆਪਣਾ ਕੋਈ ਇਰਾਦਾ ਜ਼ਾਹਰ ਕੀਤਾ ਸੀ, ਜਿਸ ਉਹਨੇ ਇਸ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਪਾਂਧੀਆਂ ਨੂੰ ਦੁਕਾਨੇ ਬਾਤਲ, ਝੂਠ ਦੀ ਦੁਕਾਨ, ਇਹਨਾਂ ਲਫ਼ਜ਼ਾਂ ਦੇ ਨਾਲ ਆਪਣੀ ਸਵੈ ਜੀਵਨੀ ਆਟੋਬਾਇਓਗ੍ਰਾਫੀ ਦੇ ਵਿੱਚ ਐਡਰੈਸ ਕੀਤਾ ਸੀ। ਤੇ ਅੱਜ ਵੀ ਉਹੀ ਨੈਰੇਟਿਵ ਤੁਸੀਂ ਇਹ ਸਾਰਾ ਵਰਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਵਰੇ ਦੀ ਯਾਦ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਵੀ 350 ਸਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵੀ ਦੇਖੇ ਨੇ। 2-3 ਨੈਰੇਟਿਵ, ਕਿਉਂਕਿ ਇੱਕ ਐਨਾਲਿਸਟ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ। ਬੇਸ਼ੱਕ ਸੱਚ ਕਈ ਵਾਰ ਕੌੜਾ ਵੀ ਹੁੰਦਾ ਹੈ। ਬੁੱਲੇ ਸ਼ਾਹ ਦਾ ਇੱਕ ਕਲਾਮ ਹੈ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। 321 ਵਰੇ ਪਹਿਲਾਂ ਕੀ ਹੋਇਆ, ਇਹ ਬਹੁਤ ਚੰਗਾ ਉਦਮ ਸਾਡੇ ਧਾਰਮਿਕ ਸ਼੍ਰੇਣੀ ਦੇ ਪ੍ਰਚਾਰਕਾਂ, ਰਾਗੀਆਂ, ਕਥਾਵਾਚਕਾਂ ਨੇ ਕੀਤਾ ਕਿ ਉਹਨਾਂ ਨੇ ਸਫਰੇ ਸ਼ਹਾਦਤ, ਜਿਹੜਾ ਲਗਭਗ 8 ਮਹੀਨੇ ਅਨੰਦਪੁਰ ਸਾਹਿਬ ਦਾ ਘੇਰਾ, ਸਰਸਾ ਦਾ ਕੰਢਾ, ਤੇ ਉਹ ਸਾਰਾ ਸਫ਼ਰ ਉਸ ਨੂੰ ਉਹ ਉਵੇਂ ਹੀ ਰੀਵਿਜ਼ਿਟ ਕਰਦੇ ਨੇ, ਉਵੇਂ ਹੀ ਨਗਰ ਕੀਰਤਨ ਦੀ ਫਾਰਮ ਦੇ ਵਿੱਚ ਸੰਗਤ ਆਉਂਦੀ ਹੈ। ਔਰ ਇਸ ਵੇਲੇ ਜੇ ਮੈਂ ਕਹਾਂ ਜਿਹੜੀਆਂ ਫਿਗਰਸ ਪੰਜਾਬ ਤੋਂ ਆਈਆਂ ਕਿ ਇਹਨਾਂ 2 ਹਫ਼ਤਿਆਂ ਦੇ ਵਿੱਚ 4 ਤੋਂ 6 ਮਿਲੀਅਨ ਸਿੱਖਾਂ ਨੇ ਫਤਿਹਗੜ੍ਹ ਸਾਹਿਬ ਔਰ ਅੱਡ-ਅੱਡ ਥਾਵਾਂ ਦੇ ਉੱਤੇ ਸਜਦਾ ਕੀਤਾ ਹੈ। ਔਰ ਇਹ ਹੋਲਾ ਮਹੱਲਾ ਅਨੰਦਪੁਰ ਸਾਹਿਬ ਤੋਂ ਬਾਅਦ ਜਿਹਦੇ 'ਚ 6 ਤੋਂ 8 ਮਿਲੀਅਨ ਸਿੱਖ ਪਾਰਟਿਸਿਪੇਟ ਕਰਦੇ ਨੇ ਲਗਭਗ 2 ਹਫ਼ਤਿਆਂ ਦੇ ਸਮਾਗਮਾਂ 'ਚ, ਇਹ ਦੂਸਰਾ ਵੱਡਾ ਸਮਾਗਮ ਬਣ ਗਿਆ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਵੈਰਾਗ ਵੀ ਹੈ, ਸੰਗਤਾਂ 'ਚ ਪ੍ਰੇਮ ਵੀ ਹੈ, ਇਤਿਹਾਸ ਦੇ ਨਾਲ ਜੁੜਾਵ ਵੀ ਹੈ। ਪਰ ਮਿਸਿੰਗ ਐਲੀਮੈਂਟ ਕੀ ਹੈ? ਮਿਸਿੰਗ ਐਲੀਮੈਂਟ ਚਮਕੌਰ ਦੀ ਗੜੀ,
ਜਦੋਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਜਾਂਦੇ ਨੇ, ਸਾਡੇ ਇਤਿਹਾਸਕ ਸਰੋਤ ਸਾਨੂੰ ਦੱਸਦੇ ਨੇ ਕਿ ਗੁਰੂ ਕਲਗੀਧਰ ਪਾਤਸ਼ਾਹ ਖੁਸ਼ੀ ਦੇ ਵਿੱਚ ਜੈਕਾਰਾ ਗਜਾਉਂਦੇ ਨੇ। ਔਰ ਜਿਵੇਂ 20ਵੀਂ ਸਦੀ ਦੇ ਅੱਲਾ ਯਾਰ ਖਾਂ ਯੋਗੀ ਤੋਂ ਬਿਨਾਂ ਹੁਣ ਸ਼ਾਇਦ ਇਹ ਸਾਕਾ ਮੁਕੰਮਲ ਹੀ ਨਹੀਂ ਹੁੰਦਾ। ਤੇ ਜਦੋਂ ਉਹ ਪ੍ਰੀਵੀਅਸ ਸ਼ਾਮ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਿੰਘਾਂ ਦੇ ਵਿੱਚ ਉਹ ਭੁੱਖੇ ਭਾਣੇ ਜਿਹੜੇ ਥੱਕੇ ਹੋਏ ਨੇ, ਕੋਈ ਸੌਂ ਰਹੇ ਨੇ, ਉਹਨਾਂ ਪ੍ਰਥਾਏ ਉਹਨਾਂ ਦੇ ਕੋਲ ਜਾ ਕੇ ਉਹਨਾਂ ਦਾ ਸਿਰ ਗੋਦ 'ਚ ਲੈਂਦੇ ਨੇ, ਉਹਨਾਂ ਦੇ ਕੇਸ ਵਾਹੁੰਦੇ ਨੇ ਤੇ ਫਿਰ ਉਹ ਕਹਿੰਦੇ ਨੇ कि करतार से कह रहे थे गोया रूबरू होकर कल जाऊंगा चमकौर से मैं सुर्ख रूह होकर। रूह फारसी ਦੇ ਵਿੱਚ ਮੂੰਹ ਨੂੰ ਕਹਿੰਦੇ ਨੇ ਸੁਰਖ रूह, ਕਿ ਉਹ ਰੱਬ ਦੇ ਨਾਲ ਗੱਲਾਂ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਕੱਲ ਇਹਨਾਂ ਮੇਰੇ ਪਿਆਰਿਆਂ ਨੇ, ਮੇਰੇ ਸਪੁੱਤਰਾਂ ਨੇ ਜੰਗ ਮਚਾਣੇ ਔਰ ਉਹ ਰੱਬ ਨੂੰ ਇਹ ਕਹਿ ਰਹੇ ਨੇ ਕਿ ਕੱਲ ਮੈਂ ਇੱਥੋਂ ਚਮਕੌਰ ਦੀ ਗੜੀ 'ਚੋਂ ਸੁਰਖ रूह ਹੋ ਕੇ ਜਾਵਾਂਗਾ। ਉਹ ਸਾਡੀ ਸੈਲੀਬ੍ਰੇਸ਼ਨ ਹੈ, ਉਹ ਸਾਡੀ ਉਹ ਹਾਈਟ ਹੈ ਜਿਹਨੇ ਸਿੱਖ ਨੂੰ ਕਦੇ ਡੋਲਣ ਨਹੀਂ ਦਿੱਤਾ। ਉਹ ਅਸੀਂ ਬਾਰ-ਬਾਰ ਰਿਪੀਟ ਕੀਤਾ ਹੈ, ਚਮਕੌਰ ਦੀ ਗੜੀ 'ਚ ਰਿਪੀਟ ਕੀਤਾ ਹੈ। ਤੇ 41 ਵਰੇ ਪਹਿਲਾਂ ਦਰਬਾਰ ਸਾਹਿਬ ਕੰਪਲੈਕਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ, ਜਿਵੇਂ ਭਾਰਤੀ ਫੌਜ, ਉਹਨਾਂ ਦੇ ਨੇਵਲ ਡਾਈਵਰਸ, ਉਹਨਾਂ ਦੀ 에ਅਰ ਫੋਰਸ, ਉਹਨਾਂ ਦੀ ਪੋਇਜ਼ਨਸ ਗੈਸ ਤੇ ਸਾਰੇ ਹੀ ਹਥਿਆਰ ਜੋ ਅਪਲਾਈ ਕਰ ਸਕਦੇ ਸੀ, ਉਹਨਾਂ ਦੇ ਸਾਹਮਣੇ ਜੂਝਦਿਆਂ ਜਿਵੇਂ ਉਹਨਾਂ ਨੇ ਸ਼ਹੀਦੀ ਪਾਈ। ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਉਹ ਸਾਡਾ ਸੈਲੀਬ੍ਰੇਸ਼ਨ ਹੈ। ਹੁਣ ਦੂਸਰਾ ਇੱਕਦਮ ਵਾਕਿਆ ਕਿਲ੍ਹਾ ਰਾਏਕੋਟ, ਜਿਸ ਦੇ ਵੰਸ਼ਜ ਅੱਜ ਵੀ ਪਾਕਿਸਤਾਨ ਦੇ ਵਿੱਚ ਨੇ, ਸਮੇਂ-ਸਮੇਂ ਉਹ 10ਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਇੱਕ ਲੋਟਾ ਲੈ ਕੇ ਘੁੰਮਦੇ ਵੀ ਨੇ। ਲੇਕਿਨ ਉਹਨਾਂ ਦੀ ਇਤਿਹਾਸਕ ਸੇਵਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਵੱਖਰੀ ਕਹਾਣੀ ਹੈ ਕਿ ਹਰ ਕੋਈ ਹਰ ਚੀਜ਼ 'ਚੋਂ ਅੱਜ ਕੱਲ੍ਹ ਫਾਈਨੈਂਸ਼ੀਅਲ ਗੇਨ ਕੱਢਣਾ ਚਾਹੁੰਦਾ ਹੈ। ਉਹਦਾ ਨੌਕਰ ਨੂਰਾ, ਜਿਹੜਾ ਮਾਹੀ ਕਰਕੇ, ਨੂਰਾ ਮਾਹੀ ਸਾਡਾ ਇਤਿਹਾਸ ਬਿਆਨਦਾ ਹੈ, ਉਸ ਨੂੰ ਭੇਜਿਆ ਜਾਂਦਾ ਵੀ ਸਰਹੰਦ ਦੀ ਖਬਰ ਲੈ ਕੇ ਆਓ। ਇੰਨੀ ਕੁ ਖਬਰ ਉੱਡਦੀ ਉਡਾਉਂਦੀ ਕੋਈ ਉਦੋਂ ਇਸ ਕਿਸਮ ਦੇ ਸੋਰਸ ਨਹੀਂ ਨੇ ਕਿ ਸੈਕਿੰਡਾਂ ਦੇ ਵਿੱਚ ਪਤਾ ਲੱਗੇ। ਰਿਊਮਰਸ ਵੀ ਸਨ, ਕੁਝ ਗੱਲਾਂ ਵੀ ਸਨ ਕਿ ਸੂਬਾ ਸਰਹੰਦ ਦੀ ਕਚਹਿਰੀ ਤੱਕ ਪਹੁੰਚੇ ਨੇ ਸਾਹਿਬਜ਼ਾਦੇ। ਉਹ ਜਦੋਂ ਨੂਰਾ ਮਾਹੀ ਵਾਪਸ ਆਉਂਦਾ ਹੈ ਉਸ ਮੁਕਾਮ ਦੇ ਉੱਤੇ, ਹੁਣ ਦੀਨਾ ਕਾਂਗੜ ਉਹ ਮੁਕਾਮ ਹੈ, ਇੱਕ ਪਾਸੇ ਦੀਨੇ ਕਾਂਗੜ ਤੋਂ ਜ਼ਫਰਨਾਮਾ ਜਾਂਦਾ ਹੈ, ਫਤਿਹ ਦੀ ਚਿੱਠੀ ਹੈ। ਪਰ ਉਸ ਤੋਂ ਪਹਿਲਾਂ ਜਦੋਂ ਨੂਰਾ ਮਾਹੀ ਬਿਆਨਦਾ ਹੈ ਕਿ ਕੀ ਹੋਇਆ, ਗੰਗੂ ਨੇ ਕੀ ਕੀਤਾ, ਸਰਹੰਦ ਦੀ ਕਚਹਿਰੀ 'ਚ ਕੀ ਹੋਇਆ, ਮਾਤਾ ਗੁਜਰੀ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਤੇ 10ਵੇਂ ਪਾਤਸ਼ਾਹ ਸੁਣ ਰਹੇ ਨੇ, ਸੰਗਤ ਦੇ ਵਿੱਚ ਵੈਰਾਗ ਹੈ। ਤੇ ਅਖੀਰ 'ਚ ਜਦੋਂ ਉਹ ਆਪਣੀ ਕਹਾਣੀ ਖਤਮ ਕਰਦਾ ਉਸ ਦੁਖਾਂਤ ਦੀ, ਤੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ 10ਵੇਂ ਪਾਤਸ਼ਾਹ ਕਹਿੰਦੇ ਨੇ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਕਿਉਂਕਿ ਜਦੋਂ ਬਹਾਦਰ ਦਾ ਕੰਮ ਜੰਗ ਦੇ ਮੈਦਾਨ 'ਚ ਜੂਝਣਾ ਬਰਾਬਰ ਦੀ, ਔਰ ਜ਼ਫਰਨਾਮਾ ਉਸ ਸਪਿਰਿਟ ਨੂੰ ਰਿਫਲੈਕਟ ਕਰਦਾ ਹੈ। ਜਦੋਂ ਔਰੰਗਜ਼ੇਬ ਨੂੰ ਕਾਇਰ, ਗਿੱਦੜ ਉਹਦੀ ਸਿਫਤ ਵੀ ਕਰਦੇ ਨੇ ਉਸਦੇ ਚੰਗੇ ਗੁਣਾਂ ਦੀ, ਪਰ ਉਸ ਨੂੰ ਇਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਔਰੰਗਜ਼ੇਬ ਤੂੰ ਬੜਾ ਖੁਸ਼ ਹੋਏਗਾ, ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਤੇ ਜਿਹੜੇ ਫਿਰ ਉਹ ਪਪੂਲਰ ਲਫ਼ਜ਼ ਨੇ ਕਿ ਤੂੰ ਜਿਹੜਾ ਉਹ 4 ਬੱਚੇ ਮਾਰ ਕੇ ਸਮਝਦਾ ਤੂੰ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਪਰ ਕੁੰਡਲਨੀ ਸੱਪ ਭੁਜੰਗੀ ਖਾਲਸਾ ਅਜੇ ਕਾਇਮ ਹੈ। ਹੁਣ ਇਹ ਜਿਹੜੀ ਸਪਿਰਿਟ ਹੈ, ਇਹ ਚਮਕੌਰ ਦੀ ਗੜੀ ਦੀ ਔਰ ਸਾਕਾ ਸਰਹੰਦ ਦੀਆਂ 2 ਕਾਊਂਟਰ ਕਰੰਟ ਨੇ। ਤੇ ਜਿਸ ਅੱਲਾ ਯਾਰ ਖਾਂ ਯੋਗੀ ਜ਼ਾਹਰ ਹੈ ਇਸਲਾਮ ਦੇ ਵਿੱਚ ਮਰਸੀਆ ਪੜ੍ਹਨ ਜਾਂ ਲਿਖਣ ਦਾ ਇੱਕ ਉਹਨਾਂ ਦੀ 1400 ਸਾਲ ਪੁਰਾਣੀ ਟ੍ਰੈਡੀਸ਼ਨ ਹੈ। ਕਰਬਲਾ ਦੇ ਮੈਦਾਨ 'ਚ ਜਿੱਥੇ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਾ ਹਸਨ ਹੁਸੈਨ ਮਾਰੇ ਗਏ ਪਾਣੀ ਕਰਦੇ ਆ, ਔਰ ਉਸ ਨੂੰ ਇਸਲਾਮ ਦੇ ਦੋਵੇਂ ਵੱਡੇ ਸੁੰਨੀ ਔਰ ਸ਼ੀਆ ਫਿਰਕੇ ਅੱਡ-ਅੱਡ ਤਰੀਕਿਆਂ ਨਾਲ ਮਨਾਉਂਦੇ ਨੇ।
ਲੇਕਿਨ ਇੱਕ ਯਾਦ ਦਹਾਨੀ ਜ਼ਰੂਰ ਸਾਊਥ ਏਸ਼ੀਅਨ ਖਿੱਤੇ ਦੇ ਸ਼ਾਇਰ ਨੇ ਕਰਵਾਈ, जिसने कहा कि इस्लाम जिंदा होता है हर करबला के बाद, कि जदों करबला वापरदी है, वड्डियां ट्रैजेडीज वापरदियां ने, चैलेंज हुंदा है टू बी और नॉट टू बी, उदों एक नवी जिंदगी पैंदी है। पर दोनों का करंट ये है कि सुन्नी उस नूं, क्योंकि हजरत अली दे बेटे ने, हजरत साहब दे दोते ने, वो उन्हों याद करते हैं पर सोग नहीं मनाउंदे। शिया सैक्ट वो किवें चाकू भी अपने आप ਨੂੰ ਮਾਰਦੇ ਨੇ, ਹੰਟਰਾਂ ਨਾਲ ਆਪਣੇ ਆਪ ਨੂੰ ਕੁੱਟਦੇ ਨੇ, ਪੂਰਾ ਤਾਜ਼ੀਆ ਜਿਹਨੂੰ ਕਹਿੰਦੇ ਨੇ, ਫਿਰ ਜ਼ਖਮ ਖੂਨੋ ਖੂਨ ਹੋਏ ਉਹ ਜਿਹੜੇ ਨੇ ਉਸ ਕਰਬਲਾ ਦੀ ਮਿੱਟੀ ਨੂੰ ਅਗਲੇ ਦਿਨ ਆਪਣੇ ਤਨ ਤੇ ਲਾਉਂਦੇ ਨੇ। ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਹੀਲ ਹੋ ਜਾਂਦੇ ਨੇ। ਹੁਣ ਇੱਧਰ ਸਾਕਾ ਸਰਹੰਦ ਸਾਡਾ ਵੱਡਾ ਸਾਕਾ ਹੈ, ਨਿੱਕੀਆਂ ਜਿੰਦਾਂ ਵੱਡੇ ਸਾਕੇ ਨੇ, ਲੇਕਿਨ ਵੈਰਾਗ ਤੇ ਸੋਗ ਦੇ ਵਿੱਚ ਫਰਕ ਹੈ। ਅੱਜ ਇੱਕ ਟ੍ਰੈਂਡ ਜਿਹੜਾ ਮੈਨੂੰ ਥੋੜਾ ਜਿਹਾ ਨੈਗੇਟਿਵ ਲੱਗਣ ਲੱਗ ਗਿਆ ਹੈ ਕਿ ਅੱਜ ਸਾਡਾ ਇਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੈ ਰਾਗੀ ਸਿੰਘਾਂ 'ਚ ਵੀ, ਕੀਰਤਨੀਆਂ 'ਚ ਵੀ, ਕਥਾਵਾਚਕਾਂ 'ਚ ਵੀ, ਕਿ ਸੰਗਤ ਨੂੰ ਸਭ ਤੋਂ ਵੱਧ ਕੌਣ ਰਵਾਉਂਦਾ ਹੈ। ਅਸੀਂ ਉਸ ਟ੍ਰੈਡੀਸ਼ਨ ਦੇ ਨਾਲ ਤੁਰ ਪਏ। ਹਾਲਾਂ ਹਕੀਕਤ ਇਹ ਹੈ, ਅੱਲਾ ਯਾਰ ਖਾਂ ਯੋਗੀ ਜਿਹਨੂੰ ਹਰ ਕੋਈ ਕੋਟ ਕਰਦੇ, ਉਹਨੇ ਦੋਨਾਂ ਵਾਕਿਆਂ ਨੂੰ, ਇੱਕ ਪਾਸੇ ਗੰਜੇ ਸ਼ਹੀਦਾਂ, ਇੱਕ ਪਾਸੇ ਵਫਾਦਾਨੇ ਜਿਹੜਾ ਉਹ ਸਰਹੰਦ ਨੂੰ ਜਿਹੜਾ ਜੋੜ ਕੇ ਉਹਨਾਂ ਨੇ ਬਿਆਨਿਆ। ਲੇਕਿਨ ਕਨਕਲੂਡ ਕੀ ਕੀਤਾ ਸਾਕਾ ਸਰਹੰਦ ਨੂੰ? ਹੁਣ ਅੱਲਾ ਯਾਰ ਖਾਂ ਯੋਗੀ ਉਹ ਕਹਿੰਦਾ ਉਸ ਦੇ ਹੀ ਲਫ਼ਜ਼ ਨੇ, ਕਿਉਂਕਿ ਆਫਟਨ ਕੋਟਡ ਪਾਰਟ ਹੈ। ਉਹ ਇਹ ਕਹਿੰਦਾ ਹੈ ਕਿ ਹਮ ਜਾਨ ਦੇ ਕੇ औरों की जान बचा चले, सिक्खी की नींव हम है सिरों पर उठा चले, गुरियाई का है किस्सा जहां में बना चले, सिंघों की सल्तनत का है पौधा लगा चले, गुरगद्दी से ताजो तख्त ये कौम पाएगी, जालिमों का निशान जहां से मिटाएगी। ये कंक्लूजन है कि ये सिर्फ विराग नहीं सी या सोग नहीं सी। ਜਦੋਂ ਖਾਲਸੇ ਨੇ ਰਿਜ਼ੋਲਵ ਕੀਤਾ ਕਿ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ, ਤੇ ਇਤਿਹਾਸ ਇਸ ਗੱਲ ਦੀ ਸਾਖੀ ਹੈ ਕਿ ਕਿਵੇਂ ਅੱਜ ਜਿਹੜਾ ਸਰਹੰਦ ਹੈ ਇਹ ਪੰਜ ਕੋ ਉਜੜ ਕੇ ਵਸਿਆ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਪਰ ਸ਼ਹਿਰ ਨੂੰ ਤਬਾਹ ਨਹੀਂ ਕੀਤਾ। ਇਹ ਜ਼ਾਨੀ ਖਾਨ ਦੇ ਵੇਲੇ ਲਗਭਗ ਇਸ ਨੂੰ ਅੱਧੀ ਸਦੀ ਲੱਗੀ, ਤੇ ਸਿੱਖਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਸ ਸ਼ਹਿਰ ਦੀ ਕੋਈ ਇੱਟ ਵੀ ਵਾਪਸ ਉਸਾਰੀ ਵਿੱਚ ਨਾ ਲੱਗੇ। ਉਹਨਾਂ ਨੇ ਖਾਲਸੇ ਦੇ ਦਲਾਂ ਨੇ ਇਹ ਰਿਜ਼ੋਲਵ ਕੀਤਾ ਕਿ ਹਰ ਸਿੱਖ 5-5 ਇੱਟਾਂ ਸਰਹੰਦ ਦੀਆਂ ਦਰਿਆ ਦੇ ਵਿੱਚ ਸੁੱਟੇਗਾ। ਇਹ ਜਦੋਂ ਅੱਜ ਜਿਸ ਸਰਹੰਦ ਨੂੰ ਦੇਖਦੇ, ਅਗਲੇ ਹਮਲੇ ਵੇਲੇ ਜਦੋਂ ਅਬਦਾਲੀ ਆਇਆ ਤੇ ਉਹਨੇ ਦੇਖਿਆ ਕਿ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਉਹ ਸਫਾਏ ਹਸਤੀ ਤੋਂ ਮਿਟਾ ਦਿੱਤਾ ਗਿਆ। ਇਹ ਖਾਲਸੇ ਦਾ ਰਿਜ਼ੋਲਵ ਹੈ। ਤੇ ਮੈਂ ਕਨਕਲੂਡ ਕਰਾਂ, ਅੱਜ ਜਦੋਂ ਅਸੀਂ ਉਸ ਇਤਿਹਾਸ ਨੂੰ ਰੀਵਿਜ਼ਿਟ ਕਰ ਰਹੇ ਹਾਂ, ਜੇ ਸਾਡੀਆਂ ਅੱਖਾਂ ਸਾਹਮਣੇ ਜੋ ਵਾਪਰ ਰਿਹਾ, ਗੁਰੂ ਨਾਨਕ ਪਾਤਸ਼ਾਹ ਨੇ ਜਗਨਨਾਥਪੁਰੀ 'ਚ ਉਹ ਢੋਂਗੀ ਜਿਹੜਾ ਇੱਕ ਸਾਧ ਕਿ ਜੀ ਮੈਂ ਵਿਸ਼ਨੂਪੁਰੀ 'ਚ ਹੈ, ਮੈਂ ਬ੍ਰਹਮਪੁਰੀ 'ਚ ਹੈ, ਮੈਂ ਸ਼ਿਵਪੁਰੀ 'ਚ ਹੈ, ਤੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਆ ਜਿਹੜਾ ਇਹਦਾ ਪੈਸਿਆਂ ਦਾ ਲੁੱਟ ਹੈ ਚੁੱਕ ਕੇ ਇਹਦੀ ਪਿੱਠ ਪਿੱਛੇ ਰੱਖ ਦੇ। ਜਦੋਂ ਉਹਨੇ ਰੱਖ ਦਿੱਤਾ, ਉਹਨੇ ਅੱਖਾਂ ਖੋਲੀਆਂ, ਸਾਹਮਣੇ ਪੈਸੇ ਨਹੀਂ ਸੀ, ਉਹ ਦੇਣ ਲੱਗ ਗਿਆ, ਕਰਜ਼ ਕਰਨ ਲੱਗ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਟੱਬ, ਥਾਨਸ਼ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਮਗਰ ਪਾਛੇ ਕਜੂ ਨਾ ਸੂਝੈ। ਇਹ ਪਦਮ ਅਲੋ ਲੰਮਾ ਸ਼ਬਦ ਹੈ ਕਿ ਇਹ ਵਿਸ਼ਨੂਪੁਰੀ ਸ਼ਿਵਪੁਰੀ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਿੱਠ ਪਿੱਛੇ ਕੀ ਹੈ ਇਹ ਨਜ਼ਰ ਨਹੀਂ ਆ ਰਿਹਾ। ਅੱਜ ਇਹ ਸਵਾਲ ਸਾਡਾ ਆਪਣੇ ਆਪ ਨੂੰ ਪੁੱਛਣਾ ਬਣਦਾ ਹੈ ਕਿ ਇਹਨਾਂ 41 ਵਰਿਆਂ ਦੇ ਅੰਦਰ ਇੰਦਰਾ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਤੁਸੀਂ ਦੋ ਨੈਰੇਟਿਵ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਇਹਨਾਂ ਸਾਹਿਬਜ਼ਾਦਿਆਂ ਨੂੰ ਜਿਹਨਾਂ ਨੂੰ ਬਾਲ ਦਿਵਸ ਬਣਾ ਦਿੱਤਾ ਹੈ ਹਕੂਮਤੀ ਅਦਾਰਿਆਂ ਨੇ, ਕਿਵੇਂ ਉਹਨਾਂ ਨੇ ਇਹ ਸਾਰੀ ਸੈਕਰੀਫਾਈਸ ਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਇਹ ਸਾਰੀਆਂ ਸ਼ਹਾਦਤਾਂ ਹਿੰਦੂਤਵਾ ਵਿਚਾਰਧਾਰਾ ਉਸ ਨੂੰ ਸੇਵ ਕਰਨ ਦੇ ਲਈ ਹੋਏ। ਸਭ ਤੋਂ ਕੰਟੈਂਪਰਰੀ ਸੋਰਸ ਸਾਡਾ ਸੈਨਾਪਤੀ ਹੈ। 52 ਕਵੀਆਂ 'ਚੋਂ ਪ੍ਰਮੁੱਖ ਕਵੀ ਸੈਨਾਪਤੀ ਹੈ। ਸੈਨਾਪਤੀ ਇਹ ਕਹਿੰਦਾ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ
ਜਿਹੜੇ ਧਰਮ ਦੀ ਚਾਦਰ ਨੇ, ਜਿਹੜੇ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ। ਜਦੋਂ ਅਸੀਂ ਸ੍ਰਿਸ਼ਟੀ ਦੀ ਗੱਲ ਕਰਦੇ ਹਾਂ, ਸਾਡਾ ਪਲੈਨਟ, ਸੋਲਰ ਸਿਸਟਮ, ਗੈਲੈਕਸੀਜ਼, ਕਾਸਮੋਸ, ਸਾਰੀ ਕਾਇਨਾਤ, ਯੂਨੀਵਰਸ, ਬ੍ਰਹਿਮੰਡ ਜਿਹਨੂੰ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਉਸ ਬ੍ਰਹਿਮੰਡ ਦੀ ਚਾਦਰ ਨੇ, ਕਿਉਂਕਿ ਜਿਹੜੀ ਸ਼ਹਾਦਤ ਸੱਚ, ਹੱਕ, ਇਨਸਾਫ ਦੇ ਲਈ ਹੈ, ਉਹ ਸਾਰੇ ਬ੍ਰਹਿਮੰਡ ਦੇ ਅੰਦਰ ਇਹੀ ਧਰਮ ਧਾਰਨ ਕਰਨ ਦਾ ਨਾਂ ਹੈ। ਖਾਲਸਾ ਜੀ, ਲੜਾਈ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਨੈਰੇਟਿਵ ਦੀ ਸੀ, ਬਿਰਤਾਂਤ ਦੀ ਸੀ। ਉਹਨਾਂ ਦੇ ਕੋਲ ਪਾਵਰ ਸੀ। ਸਾਡੀ ਹਿਸਟਰੀ ਜਾਂ ਮੁਗਲਿਆ ਹਿਸਟੋਰੀਅਨਸ ਨੇ ਲਿਖੀ ਜਾਂ ਦੂਸਰਿਆਂ ਨੇ ਲਿਖੀ, ਜਿਹੜੇ ਸਾਨੂੰ ਸਨਾਤਨ ਦੇ ਖਾਤੇ 'ਚ ਪਾਉਣਾ ਚਾਹੁੰਦੇ ਸੀ। ਅੱਜ ਵੀ ਤੁਸੀਂ ਉਸ ਨੈਰੇਟਿਵ ਨੂੰ ਦੇਖਿਆ ਹੋਵੇਗਾ। ਹਰਿਆਣੇ ਦਾ ਸਮਾਗਮ ਮੋਦੀ ਐਡਰੈਸ ਕਰਦਾ ਹੈ, ਅਮਿਤ ਸ਼ਾਹ ਐਡਰੈਸ ਕਰਦਾ ਹੈ, ਔਰ ਅਫਸੋਸ ਈਵਨ ਸਾਡੇ ਧਾਰਮਿਕ ਸਮਾਗਮਾਂ 'ਚੋਂ ਵੀ ਬਹੁਤ ਥੋੜੇ ਨੇ। ਯਾਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਤੋਂ ਜਦੋਂ ਕਥਾ ਕਰਦੇ ਨੇ ਤੇ ਤੁਹਾਨੂੰ ਇਹ ਟਿੰਜ ਮਿਲਦੀ ਹੈ ਕਿ ਉਹ ਕਰੰਟ ਸਟਰਗਲ ਨੂੰ ਸਮਝਦੇ ਨੇ, ਉਹ ਯਾਦ ਦਹਾਨੀ ਵੀ ਕਰਵਾਉਂਦੇ ਨੇ, ਪਰ ਮੈਜੋਰਿਟੀ ਨੈਰੇਟਿਵ ਤਾਂ ਇੱਕ ਕਥਾਨਾਕ ਹੋ ਗਿਆ, ਇੱਕ ਕਹਾਣੀ ਸੁਣਾਉਣ ਵਾਂਗ ਹੈ। ਜਿਹੜੇ ਚੈਲੰਜਸ ਅੱਜ ਸਾਡੇ ਸਾਹਮਣੇ ਨੇ, ਇਹਨਾਂ ਨੇ 4 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਸਪੁੱਤਰੀਆਂ ਨੂੰ ਸ਼ਹੀਦ ਕੀਤਾ ਹੈ। ਅੱਜ ਵੀ 30 35 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਥੱਲੇ 2 ਸਾਲ ਤੋਂ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਹੈ। ਪਬਲਿਕਲੀ ਇਲੈਕਟਿਡ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ, ਮੋਦੀ ਤੋਂ ਜ਼ਿਆਦਾ ਵੋਟਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੱਤਿਆ। ਉਹ 2200 ਕਿਲੋਮੀਟਰ ਦੂਰ ਡਿਬਰੂਗੜ੍ਹ, ਅੰਗਰੇਜ਼ਾਂ ਨੇ ਤਾਂ ਕਾਲਾ ਪਾਣੀ ਲੱਭਿਆ ਸੀ, ਇਹਨਾਂ ਨੇ ਨਵਾਂ ਕਾਲਾ ਪਾਣੀ ਲੱਭਿਆ। ਉਹਨੂੰ ਈਵਨ ਵਿੰਟਰ ਸੀਜ਼ਨ ਦੇ ਵਿੱਚ ਸੈਸ਼ਨ 'ਚ ਪਰਮਿਟ ਨਹੀਂ ਕੀਤਾ ਕਿ ਉਹ ਆ ਕੇ ਆਪਣਾ ਐਡਰੈਸ ਕਰ ਸਕੇ। ਤੇ ਜਿੱਥੇ ਇਹ ਕੁਝ ਹੋ ਰਿਹਾ ਹੈ, ਪੰਜਾਬ ਦੇ ਅੰਦਰ ਕਿੰਨੀਆਂ ਘਟਨਾਵਾਂ ਨੇ, ਇੱਕ ਪੂਰਾ ਤੁਸੀਂ ਕਿਤਾਬ ਲਿਖ ਸਕਦੇ ਹੋ ਕਿ ਸਾਰੇ ਪੀਰੀਅਡ ਕਿਸ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਅੱਜ ਪੰਜਾਬ ਦੇ ਅੰਦਰ ਡਰੱਗਸ ਨੂੰ ਕਿਸ ਹੱਦ ਤੱਕ ਲਿਆਂਦਾ ਗਿਆ ਹੈ, ਕਿਵੇਂ ਲਾਲੈਸਨੈਸ ਹੈ। ਕਦੇ ਪੰਜਾਬ ਨੂੰ ਛੱਡ ਕੇ ਕੈਨੇਡਾ ਔਰ ਬਾਹਰਲੇ ਮੁਲਕਾਂ 'ਚ ਸਿੱਖ ਆਏ ਕਿ ਜੀ ਚਲੋ ਅਸੀਂ ਇਕਨੋਮਿਕਲੀ ਵੀ ਆਪਣੇ ਆਪ ਨੂੰ ਬੈਟਰ ਆਫ ਕਰੀਏ। ਪੂਰਾ ਇੱਥੇ ਜਿਸ ਕਦਰ ਇਹਨਾਂ ਨੇ ਇਹ ਗੈਂਗਸ ਖੜੀਆਂ ਕਰਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਿਆ ਨੂੰ ਬਰਮਿੰਘਮ UK 'ਚ ਸ਼ਹੀਦ ਕੀਤਾ ਜਾਂਦਾ ਹੈ। 7 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ ਹੈ। 18 ਜੂਨ 2023 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰ ਇਹ ਇਹਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਂ ਪਿਛਲੇ ਦਿਨਾਂ 'ਚ ਕੈਨੇਡਾ ਸੀ, ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਤੋਂ ਲੈ ਕੇ ਸਰੀ ਤੱਕ ਇੱਕ ਖੌਫ ਹੈ। ਔਰ ਜਿਹੜੇ ਥੋੜੇ ਬਹੁਤ ਰੋਟੀ ਖਾਣ ਲੱਗੇ ਨੇ ਮਿਹਨਤ ਕਰਕੇ ਇਹਨਾਂ ਮੁਲਕਾਂ 'ਚ, ਔਰ ਪੰਥ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਸਰਕਾਰ ਨੇ ਨਿਸ਼ਾਨੇ ਤੇ ਲਿਆ ਹੋਇਆ। ਮਤ ਸਮਝੋ, ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਕ ਵਕਤ ਸੀ ਕਿ ਸਾਡਾ ਇੱਕ ਤਬਕਾ ਸਮਝਦਾ ਸੀ ਵਾਟ ਟੂ ਮੀ, ਅਸੀਂ ਤਾਂ ਆ ਗਏ ਹਾਂ ਜੀ, ਸਾਡੇ ਬੱਚੇ, ਸਾਡੇ ਪੁੱਤਰ ਪੋਤਰੇ ਇੱਥੇ ਨੇ, ਉਹਨਾਂ ਕਿਹੜਾ ਵਾਪਸ ਜਾਣਾ ਹੈ। ਯਾਦ ਰੱਖੋ, ਜੋ ਮਾਹੌਲ ਬਣਿਆ ਹੋਇਆ ਇਸ ਮੁਲਕ ਦੇ ਵਿੱਚ ਵੀ ਬਣਿਆ ਹੋਇਆ, ਜੋ ਯੂਰਪ ਦੇ ਵਿੱਚ, ਜੋ ਆਸਟ੍ਰੇਲੀਆ ਦੇ ਵਿੱਚ, ਪਿਛਲੇ ਦਿਨਾਂ ਨਿਊਜ਼ੀਲੈਂਡ 'ਚ ਕਿਵੇਂ ਇੱਕ ਨਗਰ ਕੀਰਤਨ ਨੂੰ ਭਾਵੇਂ ਉਹ 30-40 ਸਿਰਫਰੇ ਕਿਸਮ ਦੇ ਲੋਕ ਹੀ ਸੀ, ਪਰ ਇਹ ਚੈਲੰਜ ਸਾਨੂੰ ਦੱਸ ਰਿਹਾ ਜਦੋਂ ਇਹ ਕਹਿੰਦੇ ਨੇ ਗੋ ਟੂ ਯੋਰ ਓਨ ਕੰਟਰੀ। ਸਾਡਾ ਮੁਲਕ ਕਿਹੜਾ? ਤੁਹਾਨੂੰ ਭਾਰਤ ਚੱਲੇਗਾ? ਤੁਹਾਨੂੰ ਕਿਹੜਾ ਮੁਲਕ ਚੱਲੇਗਾ ਜਿਨ੍ਹਾਂ ਨੇ ਅੱਜ ਵੀ ਤੁਹਾਡੇ ਸਿਰਾਂ ਦੇ ਮੁੱਲ ਰੱਖੇ ਹੋਏ ਨੇ? ਇਹ ਗੱਲ ਕਨਕਲੂਜਨ ਦੀ ਹੈ। ਅੱਲਾ ਯਾਰ ਖਾਂ ਯੋਗੀ ਨੂੰ ਸਮਝ ਆ ਗਈ ਸੀ, ਉਹ ਸਾਹਿਬਜ਼ਾਦਿਆਂ ਦੇ ਮੂੰਹੋਂ ਕੋ ਆ ਰਿਹਾ ਕਿ ਅਸੀਂ ਆਪਣੀ ਕੁਰਬਾਨੀ ਦੇ ਨਾਲ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਸਲਤਨਤ ਐਮਪਾਇਰ ਨੂੰ ਕਹਿੰਦੇ ਨੇ, ਇੱਕ ਰਾਜ ਹੁੰਦਾ ਸੀ, ਸਿੱਖ ਐਮਪਾਇਰ ਐਸਟੈਬਲਿਸ਼ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਦੇ ਥੱਲੇ। ਅੱਜ ਵੀ 6-7 ਹਜ਼ਾਰ ਦੇ ਇਨਸਾਨੀ ਹਿਸਟਰੀ 'ਚ ਕਿਹੜਾ ਆਈਡੀਅਲ ਰੂਲ ਸੀ, ਇਹ ਸਾਰੇ ਹਿਸਟੋਰੀਅਨਸ ਨੂੰ ਇੱਕ ਟੈਸਟ ਦਿੱਤਾ ਗਿਆ ਸੀ। ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਹੈਡ ਆਫ ਡਿਪਾਰਟਮੈਂਟ ਹਿਸਟਰੀ ਦੇ ਨੇ, ਉਹਦਾ ਪੇਪਰ ਐਕਸੈਪਟ ਹੋਇਆ ਕਿ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਭ ਤੋਂ ਆਈਡੀਅਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਨਫ਼ਰਤ ਦੀ ਕੋਈ ਥਾਂ ਸਾਡੇ ਧਰਮ 'ਚ ਨਹੀਂ ਹੈ, ਪਰ ਜੇ ਸਾਡੇ ਹੱਕ ਹੀ ਸਾਡੇ ਕੋਲ ਨਹੀਂ ਨੇ, ਅਸੀਂ ਆਜ਼ਾਦੀ ਨਾਲ ਆਪਣਾ ਧਰਮ ਪ੍ਰੈਕਟਿਸ ਨਹੀਂ ਕਰ ਸਕਦੇ। ਆਪਣਾ ਇਤਿਹਾਸ ਦਾ ਨੈਰੇਟਿਵ ਅੱਜ ਉਹਨਾਂ ਦੇ ਟੀਵੀ ਚੈਨਲ ਤੇ ਉਹਨਾਂ ਦੀ ਹਕੂਮਤ ਦੱਸੇਗੀ ਕਿ ਇਹ ਸਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਨਹੀਂ, ਇਹ ਤਾਂ ਵੀਰ ਬਾਲ ਦਿਵਸ ਹੈ। ਉਹ ਬਾਲ ਨਹੀਂ ਨੇ, ਉਹ ਸਾਡੇ ਬਾਬੇ ਨੇ। ਅਸੀਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ,
ਬਾਬਾ ਫਤਿਹ ਸਿੰਘ ਕਹਿੰਦੇ ਹੈ। ਤੇ ਜਦੋਂ ਅਸੀਂ ਟੀਵੀ 84 ਦੇ ਹਵਾਲੇ ਨਾਲ 12-13 ਸਾਲ ਪਹਿਲਾਂ ਇਸ ਚੈਨਲ ਨੂੰ ਸ਼ੁਰੂ ਕੀਤਾ, ਇਸ ਗੱਲ ਦਾ ਸਾਨੂੰ ਅਹਿਸਾਸ ਸੀ ਕਿ ਅੱਜ ਦੀਆਂ ਲੜਾਈਆਂ ਜੰਗ ਦੇ ਮੈਦਾਨ 'ਚ ਨਹੀਂ ਲੜੀਆਂ ਜਾਂ ਜਿੱਤੀਆਂ ਹਾਰੀਆਂ ਜਾਂਦੀਆਂ, ਅੱਜ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ। ਕਿਸੇ ਘਟਨਾ ਨੂੰ ਤੁਸੀਂ ਕਿਸ ਨੈਰੇਟਿਵ ਤੋਂ ਪੇਸ਼ ਕਰਨਾ ਹੈ। ਸਾਡੀ ਕੋਸ਼ਿਸ਼ ਹੈ ਕਿ ਸਿੱਖ ਨੈਰੇਟਿਵ, ਪੰਥਕ ਨੈਰੇਟਿਵ, ਔਰ ਤੁਹਾਡਾ ਹਰ ਸਾਲ ਸਹਿਯੋਗ ਹੁੰਦਾ ਹੈ। ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਗੁਰਦੁਆਰਾ ਕਮੇਟੀ ਨੂੰ, ਸਿੱਖ ਸੰਗਤਾਂ ਨੂੰ, ਜਿਵੇਂ ਤੁਸੀਂ ਹੱਬ ਬਣੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਲਈ ਵਾਸ਼ਿੰਗਟਨ DC ਤੋਂ ਮੈਸੇਜ ਗਿਆ, ਜਿਵੇਂ ਤੁਸੀਂ ਇਹ ਸਾਰਾ ਪੰਦਰਵਾੜਾ ਸੈਲੀਬ੍ਰੇਟ ਕੀਤਾ। ਸੈਲੀਬ੍ਰੇਟ ਇਸ ਲਈ ਕਿਉਂਕਿ ਸਿੱਖੀ ਦੇ ਅੰਦਰ ਅਸੀਂ ਦੀਵਾਨ ਸ਼ਹੀਦੀ ਜੋੜ ਮੇਲੇ ਨੇ, ਸਾਡੇ ਬਾਬੇ, ਸਾਡੇ ਸ਼ਹੀਦ ਸਾਨੂੰ ਮੋਟੀਵੇਟ ਕਰਦੇ ਨੇ। ਔਰ ਮੈਂ ਕਨਕਲੂਡ ਕਰਾਂ, ਇਹ ਸ਼ਹਾਦਤਾਂ ਨਹੀਂ, ਉਹ ਇਤਿਹਾਸ ਦਾ ਰੰਗ ਬੰਨਿਆ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਚਰਖੜੀਆਂ ਤੇ ਚਾੜ ਕੇ ਪਿਓ ਪੁੱਤਰ ਸ਼ਹੀਦ ਕੀਤੇ ਗਏ। ਇਤਿਹਾਸ ਇਸ ਹਕੀਕਤ ਨੂੰ ਸੰਭਾਲ ਕੇ ਬੈਠਾ ਹੈ। ਕਾਜ਼ੀ ਭਾਈ ਸੁਬੇਗ ਸਿੰਘ ਜੀ ਨੂੰ ਕਹਿਣ ਲੱਗਾ, ਤੁਸੀਂ ਤਾਂ ਬਜ਼ੁਰਗ ਹੋ, ਤੁਸੀਂ ਤਾਂ ਉਮਰ ਭੋਗ ਲਈ ਹੈ, ਤੁਹਾਡਾ ਇੱਕੋ ਇੱਕ ਪੁੱਤਰ ਹੈ ਸ਼ਾਹਬਾਜ਼ ਸਿੰਘ, ਇਸ ਨੂੰ ਕਹੋ ਇਸਲਾਮ ਕਬੂਲ ਲੈ, ਘੱਟੋ ਘੱਟ ਤੁਹਾਡੀ ਜੜ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਹੈ, ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ ਹੈ। ਹਮ ਕਾਰਨ ਗੁਰਕੁਲਾ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ, ਆਪਣਾ ਸਰਬੰਸ, ਆਪਣਾ ਖਾਨਦਾਨ ਕੁਰਬਾਨ ਕੀਤਾ। ਇਹੀ ਜਵਾਬ ਗੁਰੂ ਕੇ ਮਹਿਲ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਜੇ ਦੀਵਾਨ ਦੇ ਵਿੱਚ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸੇ ਨੂੰ ਗੁਰੂ ਨੇ ਆਪਣਾ ਆਪਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੰਦੇਰੋ। ਅੱਜ 35 ਮਿਲੀਅਨ ਸਿੱਖ ਨੇਸ਼ਨ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਸੰਘਰਸ਼ਸ਼ੀਲ ਹੈ। 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਸਪੁੱਤਰੀਆਂ ਨੇ ਦਿੱਲੀ ਸਾਮਰਾਜ ਦੇ ਸਿਰ ਤੇ ਆਪਣੇ ਸਰੀਰਾਂ ਦੇ ਠੀਕਰੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਜਿਸ ਇਤਿਹਾਸ ਨੂੰ ਅੱਜ ਯਾਦ ਕਰ ਰਹੇ ਹਾਂ, ਉਹਦੇ 'ਚ ਆਪਣੇ ਫਰਜ਼ ਨੂੰ ਵੀ ਪਛਾਣੀਏ। ਅੱਖਾਂ ਬੰਦ ਕਰ ਲੈਣਾ, ਬੀਤੇ ਦੇ ਗੁਣ ਗਾਇਨ ਕਰਨੇ, ਮੌਜੂਦਾ ਤੋਂ ਭਗੌੜਾ ਹੋਣਾ, ਇਹ ਗੁਰੂ ਨੂੰ ਕਬੂਲ ਨਹੀਂ ਹੈ। ਸਿੱਖ ਦੇ ਸਾਹਮਣੇ ਇਹ ਚੈਲੰਜ ਹੈ ਸੱਚ, ਹੱਕ, ਇਨਸਾਫ ਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਜ਼ਿੰਮੇ ਕੰਮ ਲਾਇਆ ਹੋਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਤਿਗੁਰੂ ਰਹਿਮਤ ਕਰਨ, ਕੌਮ ਨੂੰ ਗੁਰੂ ਨੇ ਬੇਕਰੇ ਨਹੀਂ ਰਹਿਣ ਦੇਣਾ। ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਨਾਲ। ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ। ਸਾਡਾ ਫੇਥ, ਸਾਡੀ ਮਜ਼ਬੂਤੀ। ਔਰ ਬਹੁਤ ਚੰਗੀ ਗੱਲ ਹੈ, ਮੈਂ ਇਹ ਦੇਖਦਾ ਸਿੰਘ ਸਭਾ ਨੂੰ ਮੈਂ ਪ੍ਰੋਗਰੈਸ ਹੁੰਦਿਆਂ ਦੇਖਿਆ, ਜਿਵੇਂ ਤੁਸੀਂ ਬੱਚੇ ਬੱਚੀਆਂ ਦੇ ਉੱਤੇ ਜੇ ਜ਼ਫਰਨਾਮਾ ਬੱਚੇ ਬੱਚੀਆਂ ਨੇ ਪੜ੍ਹਿਆ, ਜਿਹੜੀਆਂ ਅਧਿਆਪਕਾਵਾਂ ਨੇ, ਅਧਿਆਪਕਾਂ ਨੇ ਜਿਸ ਡਿਵੋਸ਼ਨ ਦੇ ਨਾਲ ਲੱਗੇ ਹੋਏ ਨੇ। ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਘਰਾਂ ਨੂੰ ਸੰਭਾਲ ਲਈਏ, ਫਿਕਰ ਨਾ ਕਰੀਏ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ, ਅਕਾਲੀ ਦਲ ਕੀ ਕਰਦਾ ਹੈ, ਫਲਾਣਾ ਕੀ ਕਰਦਾ ਹੈ, ਟਿਮਕਾ ਕੀ ਕਰਦਾ ਹੈ। ਜਦੋਂ ਇੰਸਟੀਟਿਊਸ਼ਨਸ ਡਿੱਗਦੀਆਂ ਨੇ ਤੇ ਤੁਹਾਡੀ ਪਹਿਲੀ ਨਰਸਰੀ ਘਰ ਹੈ। ਜਦੋਂ ਤੁਸੀਂ ਬੱਚੇ ਬੱਚੀਆਂ ਨੂੰ ਤਿਆਰ ਕਰਕੇ ਜਪਜੀ ਦੀਆਂ ਪੌੜੀਆਂ ਪੜ੍ਹਦੇ ਆ, ਆਟਾ ਗੁੰਨਦੇ ਹੋ, ਸਕੂਲੇ ਤੋਰਦੇ ਹੋ, ਉਹਨਾਂ ਦੇ ਸਿਰ ਤੇ ਜੂੜਾ ਸਜਾਉਂਦੇ ਹੋ, ਉਹਨਾਂ ਨੂੰ ਇਹ ਅਹਿਸਾਸ ਕਰਵਾਓ ਕਿ ਤੁਸੀਂ ਕਿਸ ਕੌਮ ਦੇ ਵਾਰਿਸ ਹੋ। ਤੁਹਾਡੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੁਹਾਡੀਆਂ ਹੀ ਉਮਰਾਂ ਦੇ ਸਨ, ਤੇ ਉਹਨਾਂ ਨੇ ਕਿਵੇਂ ਦੱਸਿਆ ਕਿ ਭਾਈ ਸਿਰ ਦੀਜੈ ਕਾਣ ਨਾ ਕੀਜੈ, ਸਿਰ ਦੇ ਦੇਣਾ, ਪਿੱਠ ਨਹੀਂ ਦਿਖਾਣੀ ਹੈ। ਸਤਿਗੁਰੂ ਰਹਿਮਤ ਕਰਨ, ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਅਜੋਕੇ ਜੁਝਾਰੂਆਂ ਦਾ ਵਿਸ਼ਵਾਸ ਹੈ, ਸਤ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿਗੀ, ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮौज। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਕੁਮਾਰ ਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਡਾਕਟਰ ਅਮਰਜੀਤ ਸਿੰਘ। ਹੁਣ ਆਪ ਨੂੰ ਭਾਈ ਜਗਦੇਵ ਸਿੰਘ ਜੀ
ਅੱਧੇ ਘੰਟੇ ਵਾਸਤੇ ਕਥਾ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਕੋਈ ਤਿਆਰ ਕੀਤੀ ਤਕਰੀਰ ਤਾਂ ਸਪੀਚ ਤਾਂ ਹੈ ਨਹੀਂ, ਦੋ ਚਾਰ ਗੱਲਾਂ ਹੀ ਕਰਨੀਆਂ ਨੇ, 2-4 ਮਿੰਟ ਹੀ ਲਾਊਂਗਾ। ਮੇਰੀ ਜਾਚੇ ਅੱਜ ਜਿਹੜੇ ਅਸੀਂ ਦਿਨ ਮਨਾ ਰਹੇ ਹਾਂ, ਐਕਚੁਅਲ ਪਿਛਲੇ 2 ਵੀਕ ਤੋਂ, ਇਹ ਦਿਨ ਮਨਾਉਣ ਦੇ 2 ਤਰੀਕੇ ਆ। ਇੱਕ ਤੇ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਘਟਨਾਕ੍ਰਮ ਵਾਪਰਿਆ, ਉਹ ਸਾਰੇ ਘਟਨਾਕ੍ਰਮ ਨੂੰ ਆਉਣ ਵਾਲੀਆਂ ਜਨਰੇਸ਼ਨਾਂ ਦੇ ਨਾਲ ਸਾਂਝਾ ਕੀਤਾ ਜਾਵੇ, ਔਰ ਉਸ ਵਰਤਾਰੇ ਦੇ ਵਿੱਚ ਜਿਹੜੇ ਜਿਹੜੇ ਕਰੈਕਟਰ ਉੱਭਰ ਕੇ ਸਾਹਮਣੇ ਆਉਂਦੇ ਆ, ਉਹਨਾਂ ਦੇ ਕਰੈਕਟਰ ਵੀ ਸੰਸਾਰ ਦੇ ਵਿੱਚ ਉਗੜ ਕੇ ਸਾਹਮਣੇ ਆ ਜਾਂਦੇ ਆ, ਨਾਲ ਹੀ ਉਹਨਾਂ ਬਾਰੇ ਵੀ ਜ਼ਿਕਰ ਕੀਤਾ ਜਾਵੇ। ਦੂਸਰਾ ਤਰੀਕਾ ਇਹ ਵੀ ਆ ਕਿ ਇਹ ਜਿਹੜੇ ਸਾਕੇ ਵਰਤਦੇ ਆ ਜਾਂ ਇਤਿਹਾਸਕ ਘਟਨਾਵਾਂ ਵਾਪਰਦੀਆਂ ਨੇ, ਬਹਿ ਕੇ ਇਹਨਾਂ ਦੇ ਉੱਤੇ ਚਿੰਤਨ ਕੀਤਾ ਜਾਵੇ ਤੇ ਇਤਿਹਾਸ ਦਾ ਅੱਜ ਦੇ ਸਮੇਂ ਦੇ ਨਾਲ ਕੀ ਰੈਲੇਵੈਂਸ ਹੈਗੀ ਆ, ਜੋ ਕੁਛ ਅਸਾਂ ਉਸ ਇਤਿਹਾਸ ਤੋਂ ਸਿੱਖਿਆ ਉਹ ਅੱਜ ਦੇ ਸਮੇਂ 'ਚ ਸਾਨੂੰ ਕੀ ਕਰਨ ਲਈ ਜਾਂ ਕਿਸ ਤਰ੍ਹਾਂ ਵਿਚਰਨ ਲਈ ਗਵਾਹੀ ਦਿੰਦਾ ਆ, ਇਹਦੇ ਉੱਤੇ ਵਿਚਾਰ ਕੀਤਾ ਜਾਵੇ। ਇਤਿਹਾਸ, ਸਿੱਖ ਇਤਿਹਾਸ ਕਿਸੇ ਨੇ 5-10 ਸਾਲ ਪਹਿਲਾਂ ਇੱਕ ਆਮ ਹਰ ਜਗ੍ਹਾ ਦੇ ਉੱਤੇ ਇੱਕ ਕਵਿਤਾ ਦੇ ਰੂਪ ਵਿੱਚ ਅਸੀਂ ਸੁਣਦੇ ਰਹੇ ਹਾਂ ਕਿ ਸਿੱਖੀ ਦੀ ਦਾਸਤਾਂ ਹੈ, ਸਿੱਖੀ ਦੀ ਦਾਸਤਾਂ ਹੈ, ਇਸ ਵਿੱਚ ਸ਼ਹੀਦ ਤਰਦੇ ਇਹ ਖੂਨ ਦੀ ਚਨਾਹ ਹੈ। ਸਿੱਖਾਂ ਦਾ ਇਤਿਹਾਸ ਖੂਨ ਦੀ ਚਨਾਹ ਦੇ ਵਿੱਚੋਂ ਤਰਕ ਸੰਘਰਸ਼ ਕਰਕੇ ਲੰਘਣ ਦਾ ਇਤਿਹਾਸ ਆ। ਹਰ ਰੋਜ਼ ਕੋਈ ਨਾ ਕੋਈ ਸਾਕਾ ਇਹਦੇ ਨਾਲ ਰਿਲੇਟਡ ਆ, ਪਰ ਵੇਖਣਾ ਇਹ ਆ ਕਿ ਅੱਜ ਉਹ ਸਾਰੇ ਇਤਿਹਾਸ ਦੀ ਕੀ ਰੈਲੇਵੈਂਸ ਆ। ਸਿੱਖ ਕੌਮ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਪੋਲੀਟੀਕਲ ਬਲੰਡਰ ਕਮਿਟ ਕਰ ਚੁੱਕੀ ਆ ਤੇ ਸਿੱਖ ਕੌਮ ਦੀ ਜਿਹੜੀ ਪੋਲੀਟੀਕਲ ਹੋਣੀ ਦਲਦਲ ਦੇ ਵਿੱਚ ਫਸ ਗਈ ਆ, ਉਹਨੂੰ ਉਹਦੇ ਵਿੱਚੋਂ ਕੱਢਣ ਲਈ ਸਾਨੂੰ ਕੀ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਨੇ, ਸਾਨੂੰ ਕਿਵੇਂ ਵਿਚਰਨਾ ਚਾਹੀਦਾ ਆ। ਇਤਿਹਾਸ ਤੋਂ ਇਹਨਾਂ ਗੱਲਾਂ ਦੀ ਗਾਈਡੈਂਸ ਲੈਣਾ ਹੀ ਦੂਸਰਾ ਤਰੀਕਾ ਆ। ਮੇਰੇ ਹਿਸਾਬ ਨਾਲ ਇਹ ਇੱਕ ਬੜਾ ਅਹਿਮ ਇਤਿਹਾਸ ਨੂੰ ਸਮਝਣ ਦਾ, ਇਤਿਹਾਸ ਨੂੰ ਯਾਦ ਕਰਨ ਦਾ, ਇਤਿਹਾਸ ਨੂੰ ਲੋਕਾਂ ਦੇ ਨਾਲ, ਜਨਰੇਸ਼ਨ ਦੇ ਨਾਲ ਸਾਂਝਾ ਕਰਨ ਦਾ ਮੇਨ ਮਕਸਦ ਇਹੀ ਹੈ ਕਿ ਅੱਜ ਸਿੱਖ ਕੌਮ ਜਿਹੜੇ ਪੋਲੀਟੀਕਲ ਇਨਵਾਇਰਮੈਂਟ ਵਿੱਚ ਫਸੀ ਹੋਈ ਆ ਔਰ ਕਿਸ ਤਰ੍ਹਾਂ ਦੇ ਨਾਲ ਸਾਨੂੰ ਹਰ ਬੰਨਿਓਂ ਬੈਂਕਰਪਟ ਕੀਤਾ ਜਾ ਰਿਹਾ ਆ। ਸਾਡੀ ਸਾਰੀ ਪੋਲੀਟੀਕਲ ਪਾਵਰ ਸਾਡੇ ਕੋਲੋਂ ਖੁੱਸ ਚੁੱਕੀ ਆ, ਸਾਡੇ ਸਾਰੇ ਇੰਸਟੀਟਿਊਸ਼ਨ ਸਾਡੇ ਕੋਲੋਂ ਹਾਈਜੈਕ ਹੋ ਚੁੱਕੇ ਨੇ। ਸਿੱਖ ਕਿਸੇ ਇੱਕ ਪਲੇਟਫਾਰਮ ਦੇ ਉੱਤੇ ਕੋਈ ਇੱਕ ਮੁੱਦੇ ਨੂੰ ਲੈ ਕੇ ਖੜੇ ਹੋ ਕੇ ਕਿਸੇ ਉਦਮ ਦੇ ਵਿੱਚ ਨਹੀਂ ਰੁੱਝੇ ਹੋਏ। ਇਹ ਗੱਲ ਕਹਿਣੀ ਤਾਂ ਬੜੀ ਸ਼ਾਇਦ ਕਈਆਂ ਨੂੰ ਨਾ ਵੀ ਚੰਗੀ ਲੱਗੇ, ਪਰ ਇਹ ਕਹਿਣੀ ਬਣਦੀ ਆ ਕਿ ਅੱਜ ਸਿੱਖਾਂ ਦਾ ਪੋਲੀਟੀਕਲ ਇਨਵਾਇਰਮੈਂਟ ਜਿਹੜਾ ਆ, ਸਾਡੀ ਪੋਲੀਟੀਕਲ ਲੀਡਰਸ਼ਿਪ ਬੇਸ਼ੱਕ ਇਸ ਗੱਲ ਦੇ ਵਿੱਚ ਫੇਲ ਹੋਈ ਆ ਕਿ ਅਸੀਂ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਇਹ ਕਨਵਿੰਸ ਹੀ ਨਹੀਂ ਕਰ ਸਕੇ ਕਿ ਸਾਡਾ ਏਜੰਡਾ ਕੀ ਹੋਣਾ ਚਾਹੀਦਾ ਹੈ। ਸਾਡੀ ਬੁੱਧੀਜੀਵੀ ਤਬਕਾ, ਸਾਡੇ ਜਿਹੜੇ ਫਾਈਨੈਂਸ਼ੀਅਲੀ ਸਮਰਥਾਵਾਨ ਲੋਕ ਆ, ਈਵਨ ਸਾਡਾ ਯੂਥ, ਈਵਨ ਕਿ ਸਾਡੀਆਂ ਧਾਰਮਿਕ ਜਥੇਬੰਦੀਆਂ ਤੇ ਪ੍ਰਚਾਰ ਦੇ ਸਾਧਨ ਇੱਕ ਮੁੱਦੇ ਦੇ ਉੱਤੇ ਇਕਜੁੱਟ ਨਹੀਂ ਹੈਗੇ।
ਇਹ ਇੱਕ ਵੱਡਾ ਉਦਮ ਕਰਨ ਦੀ ਲੋੜ ਆ। ਸਾਡੇ ਗੁਰਦੁਆਰਾ ਸਾਹਿਬ ਵਰਗੀਆਂ ਸੰਸਥਾਵਾਂ, ਸਾਡੀਆਂ ਮੌਜੂਦਾ ਲੀਡਰਸ਼ਿਪ, ਸਾਡੇ ਇੰਟੈਲੈਕਚੁਅਲ ਲੋਕ, ਇਹਦੇ ਵੱਲ ਉਹਨਾਂ ਨੂੰ ਉਦਮ ਕਰਨ ਦੀ ਲੋੜ ਆ ਕਿ ਜਿਹੜੀ ਸਾਰੀ ਦੀ ਸਾਰੀ ਸਿੱਖ ਕੌਮ ਆ ਉਹ ਇਕਜੁੱਟ ਹੋ ਕੇ ਇਹ ਮੋਮੈਂਟਮ ਕਿਉਂ ਨਹੀਂ ਬਣਾ ਪਾਉਂਦੀ ਕਿ ਅਸੀਂ ਕੋਈ ਵੀ ਆਲਟਰਨੇਟਿਵ, ਜਿਸ ਧਰਤੀ ਤੋਂ ਅਸੀਂ ਆਏ ਆ ਉੱਥੇ ਐਵਰੀ ਅਦਰ ਡੇ ਸਾਡੇ ਟਾਰਗੇਟ ਬਦਲਦੇ ਆ, ਐਵਰੀ ਅਦਰ ਡੇ ਸਾਡੇ ਸੋਲੂਸ਼ਨ ਬਦਲਦੇ ਆ। ਸਿੱਖ ਕੌਮ ਦੇ ਘਟਨਾਕ੍ਰਮ ਨੂੰ ਸਮਝਣ ਲਈ ਥੋੜ੍ਹਾ ਜਿਹਾ ਉਦਮ ਕਰਦੀ ਆ, ਉਹਨਾਂ ਚਿਰ ਨੂੰ ਸਕਰੀਨ ਤੇ ਸਾਰਾ ਮੈਸੇਜ ਹੀ ਚੇਂਜ ਹੋ ਗਿਆ ਹੁੰਦਾ। ਸੋ ਪਹਿਲਾ ਉਦਮ ਵੀ ਬੜਾ ਅੱਛਾ ਆ ਕਿ ਸਾਨੂੰ ਇਤਿਹਾਸ ਦੁਹਰਾਉਣਾ ਚਾਹੀਦਾ, ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇਤਿਹਾਸ ਦੱਸਣਾ ਚਾਹੀਦਾ ਹੈ। ਪਰ ਇਤਿਹਾਸ ਨੂੰ ਅੱਜ ਦੇ ਸਮੇਂ ਦੇ ਵਿੱਚ ਗਾਈਡੈਂਸ ਲਈ ਵਰਤ ਕੇ ਕਿਵੇਂ ਵਿਚਰਨਾ ਆ, ਇਸ ਗੱਲ ਵੱਲ ਧਿਆਨ ਦੇਣਾ ਵੀ ਸਾਡਾ ਸਾਰਿਆਂ ਤੋਂ ਵੱਡਾ ਫਰਜ਼ ਆ। ਮੈਂ ਕਿਸੇ ਨੂੰ ਕਹਿਣ ਲਈ ਇਹ ਗੱਲ ਨਹੀਂ ਕਹਿ ਰਿਹਾ ਕਿ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ, ਸਾਨੂੰ ਨਹੀਂ ਕਰਨਾ ਚਾਹੀਦਾ। ਐਜ਼ ਐਨ ਆਰਗੇਨਾਈਜੇਸ਼ਨ ਸਿੱਖ ਸਿੰਘ ਸਭਾ ਗੁਰਦੁਆਰਾ ਦਾ ਮੈਂਬਰ ਹੋਣ ਦੇ ਨਾਤੇ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਆਰਗੇਨਾਈਜੇਸ਼ਨ ਦੇ ਤੌਰ ਤੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਆ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਤਿਹ ਲਗਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਬਲਵਿੰਦਰ ਸਿੰਘ ਜੀ 5 ਮਿੰਟ ਵਾਸਤੇ ਆਪ ਨਾਲ ਕਵਿਤਾ ਸ਼ੁਰੂ ਕਰਨਗੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਉਸ ਤੋਂ ਬਾਅਦ ਜਥਾ ਕੀਰਤਨ ਕਰੇਗਾ। ਵਾਹਿਗੁਰੂ ਖਾਲਸਾ, ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਸੱਜ ਬੈਠੀ ਸਾਧ ਸੰਗਤ, ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿਛਲੇ ਕਈ ਦਿਨਾਂ ਤੋਂ ਸਾਡੇ ਭੈਣ ਭਰਾ ਸਾਰੇ ਵਾਰੋ ਵਾਰੀ ਕੀਰਤਨ ਰੂਪ ਦੇ ਵਿੱਚ, ਕਥਾ ਦੇ ਰੂਪ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਆ। ਸੋ ਦਾਸ ਵੀ ਕਵਿਤਾ ਦੀ ਹਾਜ਼ਰੀ ਲਵਾਉਣ ਜਾ ਰਿਹਾ। ਗੁਰੂ ਮਹਾਰਾਜ ਹਾਜ਼ਰੀ ਪ੍ਰਵਾਨ ਕਰਨ। ਜਿਵੇਂ ਤੁਸੀਂ ਅੱਜ ਕੱਲ੍ਹ ਇੰਟਰਨੈਟ ਦੇ ਉੱਪਰ ਦੇਖ ਰਹੇ ਆ ਕਿ ਕਵਿਤਾਵਾਂ ਇਸ ਤਰ੍ਹਾਂ ਦੀਆਂ ਪੇਸ਼ ਕੀਤੀਆਂ ਜਾਂਦੀਆਂ ਜਿਵੇਂ ਇੱਕ ਮਾਤਮ, ਅਸੀਂ ਕੋਈ ਮਾਤਮ ਮਨਾ ਰਹੇ ਹੋਈਏ। ਸੋ ਮਾਤਮ ਮਨਾਏ ਜਾਂਦੇ ਆ ਜਿਨ੍ਹਾਂ ਦੀ ਮੌਤ ਕਿਸੇ ਖੌਫ, ਕਿਸੇ ਡਰ ਦੇ ਅਧੀਨ ਹੋਈ ਹੁੰਦੀ ਹੈ। ਸੋ ਦੁਨਿਆਵੀ ਮੌਤ ਉੱਤੇ ਜ਼ਰੂਰ ਮਾਤਮ ਮਨਾਏ ਜਾਂਦੇ ਆ, ਪਰ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਵਾਰਾਂ ਗਾ ਕੇ ਯਾਦ ਕਰਦੀ ਆ, ਕਿਉਂਕਿ ਜੋ ਕੌਮ ਦੇ ਸ਼ਹੀਦ ਹੁੰਦੇ ਆ ਉਹ ਇਸ ਮੌਤ ਦੇ ਖੌਫ ਤੋਂ ਉੱਪਰ ਉੱਠ ਚੁੱਕੇ ਹੁੰਦੇ ਆ। ਉਹਨਾਂ ਨੂੰ ਅਕਾਲ ਪੁਰਖ ਦੀ ਰਹਿਮਤ ਨਾਲ ਸਮਝ ਆ ਗਈ ਹੁੰਦੀ ਆ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਸੋ ਉਹ ਕੌਮ ਦੀ ਅਣਖ ਆਬਰੂ ਨੂੰ ਬਚਾਉਣ ਲਈ ਹੱਸਦੇ ਹੱਸਦੇ ਫਾਂਸੀਆਂ ਦੇ ਰੱਸੇ ਵੀ ਆਪਣੇ ਗਲਾਂ 'ਚ ਖੁਦ ਪਾਉਂਦੇ ਆ। ਸੋ ਚੜ੍ਹਦੀ ਕਲਾ ਦੇ ਵਿੱਚ ਅਸੀਂ ਇਸ ਚੀਜ਼ ਤੋਂ ਸੁਚੇਤ ਰਹਿਣਾ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਿਹਾੜਿਆਂ ਨੂੰ ਜਿਹੜਾ ਮਨਾਉਣਾ ਹੈਗਾ। ਸੋ ਪੇਸ਼ ਕਰਨ ਜਾ ਰਿਹਾ ਕਵਿਤਾ ਗੁਲਾਬ ਦੀ ਫਸਲ। ਸੋ ਕਵੀ ਨੇ ਬਹੁਤ ਹੀ ਵਧੀਆ ਜਿਹੜਾ ਸਿਰਲੇਖ ਮੈਂ ਕਹਾਂ ਕਿ ਇਸ ਕਵਿਤਾ ਦਾ ਰੱਖਿਆ, ਕਿਉਂਕਿ ਜਿਹੜਾ ਗੁਲਾਬ ਦਾ ਬੂਟਾ ਹੁੰਦਾ ਕਹਿੰਦੇ ਕਿ ਉਹਦੀਆਂ ਸ਼ਾਖਾਵਾਂ ਨੂੰ, ਉਹਦੀਆਂ ਟਾਹਣੀਆਂ ਨੂੰ ਜਿੰਨਾ ਜ਼ਿਆਦਾ ਕੱਟਿਆ ਜਾਂਦਾ ਉਹ ਓਨਾ ਹੀ ਜ਼ਿਆਦਾ ਉਹਦਾ ਖਿਲਾਰ ਜਿਹੜਾ ਵੱਧਦਾ। ਸੋ ਪੇਸ਼ ਹੈ ਕਵਿਤਾ ਗੁਲਾਬ ਦੀ ਫਸਲ, ਜੋ ਕਿ ਸਿੱਖ ਇਤਿਹਾਸ ਨੂੰ ਬੜੇ ਸੰਖੇਪ ਵਿੱਚ ਦਰਸਾਉਂਦੀ ਆ। ਸੀਸ ਗੰਜ ਤੇ ਗੜੀ ਚਮਕੌਰ ਵਾਲੀ, ਸੀਸ ਗੰਜ ਤੇ ਗੜੀ ਚਮਕੌਰ ਵਾਲੀ, ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਹੋ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਨੂੰ, ਬਾਲ ਨੀਹਾਂ ਚ ਚਿਣੇ ਕਿਵੇਂ ਹੱਸਦੇ ਨੇ, ਬਾਲ ਨੀਹਾਂ ਚ ਚਿਣੇ ਕਿਵੇਂ ਹੱਸਦੇ ਨੇ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ। ਹੋ ਲੱਥੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਸਾਡੇ ਹੌਸਲੇ ਬਣੇ ਅੰਗਿਆਰ ਵਾਂਗੂ। ਹੋ ਸਾਡੇ ਹੌਸਲੇ ਬਣੇ ਅੰਗਿਆਰ ਵਾਂਗੂ। ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ। ਹੋ ਉੱਚਾ ਸੁੱਟ ਕੇ ਬੋਝ ਦੇ ਨੇਜਿਆਂ ਤੇ, ਭੋਰਾ ਫੇਰ ਵੀ ਨਾ ਘਬਰਾਉਂਦੀਆਂ ਨੇ।
ਹੋ ਪੋਰਾ ਫੇਰ ਵੀ ਨਾ ਘਬਰਾਉਂਦੀਆਂ ਨੇ। ਹੋ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਆਂ ਕਿੰਜ ਕੁਰਬਾਨ ਹੋਣਾ, ਸੋਹਣੇ ਪੰਥ ਦੀ ਇੱਕ ਵੀ ਮੰਗ ਉੱਤੇ। ਹੋ ਸੋਹਣੇ ਪੰਥ ਦੀ ਇੱਕ ਵੀ ਮੰਗ ਉੱਤੇ। ਹੋ ਜਦੋਂ ਅੰਬਾਂ ਨੂੰ ਹੈ ਬੂਰ ਪੈਂਦਾ, ਕੋਇਲ ਉਸ ਥਾਂ ਆਣ ਕੇ ਚਹਿਕਦੀ ਏ। ਹੋ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕਦੀ ਏ। ਹੋਏ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦਾਨ ਕੁਮਾਰੀ ਸਾਧ ਸੰਗਤ ਜੀ, ਇਹ ਸਨ ਭਾਈ ਬਲਵੰਤ ਸਿੰਘ ਜੀ। ਹੁਣ ਆਪ ਨੂੰ ਜਥਾ ਕੈਲੀਫੋਰਨੀਆ ਵਾਲਾ ਭਾਈ ਸੁਖਪਾਲ ਸਿੰਘ ਜੀ 2 ਵਜੇ ਤੱਕ ਕੀਰਤਨ ਨਾਲ ਨਿਹਾਲ ਕਰਨਗੇ। ਉਸ ਤੋਂ ਬਾਅਦ ਆਨੰਦ ਸਾਹਿਬ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਸਮੂਹ ਸਾਧ ਸੰਗਤ ਕੁਝ ਦਿਨਾਂ ਤੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਹੋ ਰਹੇ ਹਨ। ਸਮੂਹ ਸ਼ਹੀਦ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ, ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ। ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡਾ ਖੇਤ। ਪੁਰਜਾ ਪੁਰਜਾ ਕੱਟ ਕੇ ਸ਼ਹੀਦ ਤਾਂ ਹੋ ਗਏ, ਪਰ ਜ਼ੁਲਮ ਦੇ ਵਿਰੁੱਧ ਡਟ ਕੇ ਜੰਗ ਕਰਕੇ ਫਤਿਹ ਕੀਤੀ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਸਵਾ ਸਵਾ ਲੱਖ ਵੈਰੀ ਨੂੰ ਖਤਮ ਕੀਤਾ। ਇਹ ਗੁਰੂ ਸਾਹਿਬ ਜੀ ਦੇ ਬਲ ਦੇ ਨਾਲ ਸਵਾ ਲੱਖ ਸੇ ਕਲਰਾਉ ਤਬੈ ਗੋਬਿੰਦ ਸਿੰਘ ਨਾਮ ਸਿਖਾਉ। ਇਹ ਸਭ ਗੁਰੂ ਸਾਹਿਬ ਜੀ ਦੀ ਬਖਸ਼ਿਸ਼ਾਂ ਸਨ, ਜੋ ਗੁਰੂ ਸਾਹਿਬ ਨੇ ਚਮਕੌਰ ਦੇ ਜੰਗ ਵਿੱਚ ਕਰਕੇ ਵਿਖਾ ਦਿੱਤਾ ਕਿ ਐਵੇਂ ਦੇ ਮਰਦ ਅਗੰਬੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ। ਸਵਾਲ ਉਹਨਾਂ ਨੂੰ ਨਮਸਤਕ ਹੋਈਏ। ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰੇ ਇੱਕ ਮਨ ਹੋ ਕੇ ਆਪਣੀ ਹਾਜ਼ਰੀ ਲਗਵਾਈਏ, ਤਾਂ ਜੋ ਸਾਡਾ ਜੀਵਨ ਸਫਲਾ ਹੋ ਜਾਵੇ। ਆਪਾਂ ਬਾਹਰਲੇ ਮੁਲਕਾਂ ਵਿੱਚ ਆ ਕੇ ਹੋਰ ਪੱਖੋਂ ਕਾਫੀ ਤਰੱਕੀ ਕੀਤੀ ਹੈ, ਪਰ ਆਪਾਂ ਜਦੋਂ ਗੁਰੂ ਨਾਲੋਂ ਕਾਫੀ ਘਰ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਹੋ ਚੁੱਕੇ ਨੇ। ਆਪਾਂ ਸਿੱਖੀ ਦੇ ਨਾਲ ਜੋੜਨਾ ਹੈ। ਗੁਰੂ ਸਾਹਿਬ ਦੇ ਪੁਰਬ ਮਨਾਉਣ ਦਾ ਸਾਨੂੰ ਇਹੋ ਹੀ ਫਲ ਹੈ। ਸੋ ਭਾਈ, ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਗੁਰੂ ਸਾਹਿਬ ਜੀ ਦੇ ਪੁਰਬ ਮਨਾਉਣ ਦਾ ਸਭ ਤੋਂ ਵੱਡਾ ਇਹੋ ਹੀ ਫਲ ਹੈ। ਸਾਰੇ ਆਪਾਂ ਯੋਗਦਾਨ ਪਾਈਏ। ਇੱਥੇ ਆਪਾਂ ਮਾਂ-ਬਾਪ ਵੀ ਆਪਾਂ ਗਲਤੀ ਕਰ ਜਾਂਦੇ ਹਾਂ, ਆਪਾਂ ਬੱਚਿਆਂ ਨੂੰ ਸੁੱਖ ਬਖਸ਼ਦੇ ਹਾਂ। ਆਪਾਂ ਪਹਿਰਾਵਾ ਬਦਲੀਏ, ਸਿੱਖੀ ਦੇ ਵਿੱਚ ਪ੍ਰਵੇਸ਼ ਹੋਈਏ। ਇੱਥੋਂ ਤੱਕ ਕਿ ਭਾਈ ਜਦੋਂ ਸਿੱਖ ਨੂੰ ਮਿਲੇ, ਬੜੀ ਖੁਸ਼ੀ ਨਾਲ ਮਿਲੇ, ਹੱਸ ਕੇ ਮਿਲੇ। ਗੁਰੂ ਸਾਹਿਬ ਨੇ ਵਚਨ ਕੀਤਾ ਸੀ, ਜਦੋਂ ਮੇਰਾ ਸਿੱਖ ਨੂੰ ਮਿਲੇ, ਫਤਿਹ ਬੁਲਾਵੇਗਾ ਤੇ ਮੇਰਾ ਉਹਨਾਂ ਨਾਲ ਮੁਖੜਾ ਹੋਵੇਗਾ। ਪਰ ਉਹ ਚੀਜ਼ਾਂ ਅੱਜ ਲੱਭਦੀਆਂ ਨਹੀਂ, ਗਾਇਬ ਹੋ ਰਹੀਆਂ ਨੇ। ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਹਉਮੈ ਤੋਂ ਰਹਿਤ ਹੋ ਕੇ ਨਾਮ ਨਾਲ ਜੁੜਨਾ ਹੈ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਸਰਵਣ ਕਰੀਏ। ਨਾਸਰੋ ਮਨਸੋ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ
साहे शहनशाह गुरु गोबिंद सिंह कादरे हर गुरु गोबिंद सिंह बेकसारा गुरु गोबिंद सिंह गुरु गोबिंद सिंह ऐसा सतगुर जे मिले तिसनो सिर सौंपिए ऐसा सतगुर जे मिले तिसनो सिर सौंपिए ऐसा सतगुर जे
ਨੂੰ ਸਿਰ ਸੌਂਪੀਐ। ਹੋਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਪਾਗ ਸੁਲਾਗਾ ਸੇ, ਜਿਸ ਮਸਤਕ ਪਾਗ ਸੁਲਾਗਾ ਸੇ। ਸਤਿਗੁਰ ਮੇਰਾ ਬੇਮੋਹਤਾ, ਸਤਿਗੁਰ ਮੇਰਾ ਸੱਚਾ ਸਾਥ, ਸਤਿਗੁਰ ਮੇਰਾ ਸਭ ਸੁਖ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਸਤਿਗੁਰ ਮੇਰਾ ਸਰ ਪ੍ਰਤਿਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਪ੍ਰਗਟ ਪਈ ਹੈ ਸਭਨੀ ਥਾਈ, ਪ੍ਰਗਟ ਪਈ ਹੈ ਸਭਨੀ ਥਾਈ। ਤਿਸ ਨੂੰ ਸਿਰ ਸੌਂਪੀਐ, ਤਿਸ ਨੂੰ ਸਿਰ ਸੌਂਪੀਐ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ। ਤਿਸ ਨੂੰ ਸਿਰ ਸੌਂਪੀਐ, ਤਿਸ ਨੂੰ ਸਿਰ ਸੌਂਪੀਐ, ਤਿਸ ਨੂੰ ਸਿਰ ਸੌਂਪੀਐ। ਵਾਹਿਗੁਰੂ ਜੀ। ਸਤਿਗੁਰ ਆਗੈ ਸੀਸ ਭੇਟ ਦੇਓ, ਸਤਿਗੁਰ ਆਗੈ ਸੀਸ ਭੇਟ ਦੇਓ।
ਸਮਾਗਮ ਦੀ ਸਮਾਪਤੀ ਹੈ। ਸਮੂਹ ਸ਼ਹੀਦਾਂ ਸਿੰਘਾਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ, ਸਾਰੇ ਚਾਰੇ ਸਾਹਿਬਜ਼ਾਦਿਆਂ ਨੂੰ ਕੋਟ ਕੋਟ ਪ੍ਰਣਾਮ। ਆਓ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸੱਚੇ ਪਾਤਸ਼ਾਹ, ਕਾਲਯੁਗ ਜੀਵ ਹਾਂ, ਖਿਣ ਖਿਣ ਭੁੱਲਣਹਾਰ ਹਾਂ, ਸਮੱਤ ਬਖਸ਼ੋ। ਆਪਣੇ ਦਰ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ। ਆਓ ਸਰਵਣ ਕਰੀਏ। ਰਾਮ ਕਲੀ ਮੁਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿਧੀ, ਮਨ ਵਰਿਆ ਵਧਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਕਾ ਬਣਾਇਆ। ਹਰੀ ਕੇਰਾ ਮਨ ਦੁਨੀਆ ਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਨਾਲ ਰੋ ਤੂੰ ਮਾਨੇ ਮੇਰੇ ਦੁੱਖ ਸਭ ਵਿਸਾਰਨਾ। ਤੇਰਾ ਕਾਜ ਸਭ ਸਵਾਰ। ਸਭਨਾ ਗੁਣਾ ਸਮਰੱਥ ਸੁਆਮੀ, ਸੋਗ ਮਨੋ ਵਿਸਾਰੇ। ਸਾਚੇ ਸਾਰੇ ਪਾਪ ਨਹੀਂ ਕਰਦੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਰੇ। ਕਹਿ ਨਾਨਕ ਸੱਚੇ ਸਾਇ, ਕਿਆ ਨਹੀਂ ਕਰਦੇ ਰਹਿ। ਸਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਦਿਨ ਭੁੱਖਾ ਸਭ ਗਵਾਈ, ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈ, ਸੁਦਾ ਕੁਰਬਾਨ ਪਿਤਾ ਗੁਰੂ ਏਟੋ, ਜਿਸ ਦੀ ਆਈ ਵਡਿਆਈ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤੁਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਅਜੇ ਪੰਜ ਸ਼ਬਦ ਕਾਰ ਸੁਭਾਗੈ। ਕਾਰ ਸੁਭਾਗੈ ਸ਼ਬਦ ਵਾਜੇ, ਭਲਾ ਜਿਤ ਕਰਤਾਰਿਆ। ਪੰਜ ਜੋਤ ਵਾਸ ਕੀਤੇ, ਕਾਲ ਕੰਟਕ ਮਾਰਿਆ। ਦੁਰ ਕਰਮ ਪਾਇਆ, ਤੁਧ ਬਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਣੋ, ਬਾਤਿਤ ਕਰ ਅਨਹਦ ਵਾਜੇ। ਬੰਦ ਸੁਣੋਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਗੁਰੂ ਸੰਤਾਪ ਕਰੇ ਸੋਹਣੀ ਸਤੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਦੇ ਗੁਰੀ ਤੇਰੇ, ਗੁਰ ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਮੇ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸੁਣੋ ਪਵਨ ਗੁਰੂ ਪਾਣੀ, ਪਿਤਾ ਮਾਤਾ ਚਰਤ ਮਾਤ। ਦਿਵਸ ਰਾਤ ਦੋਇ ਦਾਈ, ਗਾਇਆ ਖੇਲੇ ਸਗਲ ਜਗਤ। ਜਗਿਆ ਗੁਰ ਆਇਆ, ਵਾਜੇ ਕਰਮ ਦੂਰ। ਕਰਨੀ ਆਪੋ ਆਪਣੀ, ਕਿਹੜੇ ਕੇ ਦੂਰ। ਨਾਨਕ ਆਇਆ, ਪ੍ਰੇਮ ਸਤਿ ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾ। ਜਿਨੀ ਨਾਮ ਧਿਆਇਆ, ਪ੍ਰੇਮ ਸਤਿ ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।